ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ ਏਐਮ ਐਫਐਮ ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈੱਟ ਤੇ ਮੋਬਾਈਲ ਐਪ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ ਤੇ ਯੂਟਿਊਬ ਤੇ ਵੀ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਅੱਜ ਸਾਲ 2023 ਦੀ 10 ਜਨਵਰੀ ਹੈ ਤੇ ਦਿਨ ਮੰਗਲਵਾਰ ਹੈ। ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਪਹਿਲਾਂ ਫਿਰ ਕਰਾਂਗੇ ਕਿ ਅਹਿਮ ਖਬਰਾਂ ਤੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰਡ ਕੈਲੀਫੋਰਨੀਆ ਤੇ ਓਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਆ ਯੂਐਸ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਟੌਰਨੀ ਟਰਕੀਅਨਾਂ ਦੇ ਨਾਲ ਤੁਸੀਂ 415-909-0503 ਤੇ ਗੱਲ ਕਰ ਸਕਦੇ ਹੋ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾਈਨੀਅਨ ਕੰਜ਼ੀਰੈਂਟਨ, ਸਰਬਜੀਤ ਸਿੰਘ ਸ਼ੋਕਰ ਟਰਲਕ, ਜੀਐਨ ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾ ਨੀਲਾ ਦੀ। ਨਿਮਾ ਸਹੂਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸੱਦੇ ਪੱਤਰ ਤੋਂ। 2 ਜਣਿਆਂ ਨੂੰ ਸੱਦਾ ਪੱਤਰ ਦਿੱਤਾ ਤੇ ਤਿੰਨੇ ਮੁੱਖ ਮੰਤਰੀ ਨੇ। ਇੱਕ ਤੇਲੰਗਾਨਾ ਦੇ ਸੀਐਮ ਸਾਹਿਬ ਨੇ ਸੱਦਾ ਪੱਤਰ ਦਿੱਤਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ, ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ। ਜੀ ਦੇਖੋ, ਕੇਸੀਆਰ ਜਿਹੜਾ ਆ, ਕੇ ਚੰਦਰ ਸ਼ੇਖਰ ਰਾਓ ਆ ਜਿਹੜਾ, ਉਹ ਹੁਣ ਇਸ ਵੇਲੇ ਕੌਮੀ ਰਾਜਨੀਤੀ ਦੇ ਵਿੱਚ ਆਪਣਾ ਸਫ਼ਰ ਦਾ ਆਗਾਜ਼ ਕਰਨਾ ਚਾਹੁੰਦਾ ਹੈ ਜੀ, ਜਿਹਦਾ ਸਿਲਸਿਲਾ ਸ਼ੁਰੂ ਹੋਇਆ ਸੀਗਾ, ਜੇ ਤੁਸੀਂ ਵੇਖੋਗੇ ਤਾਂ ਤਕਰੀਬਨ 2 ਸਾਲ ਪਹਿਲਾਂ ਦਾ। ਪਰ ਇਹਨਾਂ ਨੇ ਆਪਣੀਆਂ ਗਤੀਵਿਧੀਆਂ ਨੂੰ ਸਿਖਰ ਤੇ ਉਦੋਂ ਖੜਿਆ ਜਦੋਂ ਪੰਜਾਬ ਦੇ ਵਿੱਚ ਇਹ ਕਿਸਾਨ ਅੰਦੋਲਨ ਦੇ ਵਿੱਚ ਜੋ ਸ਼ਹੀਦ ਹੋ ਗਏ ਸਨ, ਉਹਨਾਂ ਦੇ ਪਰਿਵਾਰਾਂ ਨੂੰ ਚੈੱਕ ਵੰਡ ਕੇ ਗਏ ਸਨ। ਇਸ ਤੋਂ ਇਲਾਵਾ ਦਿੱਲੀ 'ਚ ਕੁਝ ਧਰਨੇ ਦਿੱਤੇ ਸਨ। ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਨੇ ਆਪਣੀ ਪਾਰਟੀ ਦਾ ਨਾਮ ਬਦਲ ਕੇ ਤੇਲੰਗਾਨਾ ਰਾਸ਼ਟਰ ਸਮਿਤੀ ਤੋਂ ਬਦਲ ਕੇ ਭਾਰਤ ਰਾਸ਼ਟਰ ਸਮਿਤੀ ਰੱਖ ਦਿੱਤਾ ਸੀਗਾ। ਤੇ ਇਹਦਾ ਇੱਕ ਦਫ਼ਤਰ ਇਹਨਾਂ ਨੇ ਖੋਲ ਦਿੱਤਾ ਸੀ ਦਿੱਲੀ ਦੇ ਵਿੱਚ ਦਸੰਬਰ ਦੀ 21-22 ਤਰੀਕ ਨੂੰ। ਤਾਂ ਜਦੋਂ ਇੰਨਾ ਸਾਰਾ ਕੁਝ ਹੋ ਗਿਆ ਸੀ, ਤੀਜੇ ਫਰੰਟ ਦੇ ਵਿੱਚ ਜਾਂਦੇ ਨਹੀਂ ਸਨ। ਹਾਲਾਂਕਿ ਮਮਤਾ ਬੈਨਰਜੀ, ਅਰਵਿੰਦ ਕੇਜਰੀਵਾਲ, ਉਹਨਾਂ ਦੀ ਆਪਸ ਦੇ ਵਿੱਚ ਕਾਫੀ ਅੰਡਰਸਟੈਂਡਿੰਗ ਅੱਛੀ ਸੀਗੀ, ਪਰ ਗੱਲ ਨੇਪਰੇ ਨਹੀਂ ਚੜੀ। ਕੋਈ ਵੀ ਇਹਨਾਂ ਦਾ ਤੀਜਾ ਮੋਰਚਾ ਤੇ ਤਾਕਤ ਫੜ ਹੀ ਨਹੀਂ ਸਕਿਆ। ਉਲਟਾ ਕੇਜਰੀਵਾਲ ਸਾਹਿਬ ਹਮੇਸ਼ਾ ਹੌਲੀ ਹੌਲੀ ਜਦੋਂ ਤੁਸੀਂ ਦੇਖੋਗੇ ਤਾਂ ਖਿਸਕਦੇ ਹੀ ਗਏ, ਦੂਰ ਖਿਸਕਦੇ ਗਏ। ਤਾਂ ਫਿਰ ਚੌਥੇ ਫਰੰਟ ਦੀ ਸੰਭਾਵਨਾ ਵੱਧ ਗਈ ਤੇ ਚੌਥਾ ਫਰੰਟ ਉਸਾਰਨ ਜਾ ਰਹੇ ਨੇ। ਇਹ ਸੱਦਾ ਇਹਨਾਂ ਨੂੰ ਐ ਨਹੀਂ ਭੇਜਿਆ ਕਿ ਅੱਜ ਤੁਹਾਨੂੰ ਤੇ ਕੁੱਕੜ ਤੇ ਬਤਖਾ ਦਿਖਾਵਾਂਗਾ, ਐ ਨਹੀਂ ਹੈ। ਅਸਲ 'ਚ ਕੀ ਹੈ ਕਿ ਤੇਲੰਗਾਨਾ ਦੇ ਵਿੱਚ ਵੀ ਇਲੈਕਸ਼ਨ ਹੈ, 2024 'ਚ ਵੀ ਭਾਜਪਾ ਜਿਹੜੀ ਹੈ ਉਹਦਾ ਇੱਕ ਮੰਤਵ ਹੈ। ਉਹਦੇ 'ਚ ਖਾਸ ਤੌਰ ਤੇ ਸਾਊਥ ਨੂੰ, ਇਹ ਤੇਲੰਗਾਨਾ ਨੂੰ ਇੱਕ ਬੜੀ ਹਸਰਤ ਭਰੀ ਨਿਗਾਹ ਨਾਲ ਦੇਖਦੇ ਨੇ ਕਿ ਤੇਲੰਗਾਨਾ ਦੇ ਵਿੱਚ ਅਸੀਂ ਫੱਟੇ ਚੱਕ ਦੇਵਾਂਗੇ। ਤਾਂ ਇਹਦੇ ਨਾਲ ਕੀ ਹੈ ਕਿ ਇੱਕ ਤੀਰ ਦੋ ਨਿਸ਼ਾਨੇ। ਇੱਕ ਤਾਂ ਇਹ ਹੈ ਕਿ ਭਾਜਪਾ ਤੇ ਦਬਾਅ ਬਣਾਉਣ ਦਾ ਯਤਨ, ਕੂਟਨੀਤਿਕ ਦਬਾਅ ਵੀ ਹੁੰਦੇ ਨੇ, ਕਿਉਂਕਿ ਜਿੱਦਣ ਇਹਨਾਂ ਨੇ ਰੈਲੀ ਰੱਖੀ ਹੈ ਖਮਾਮ ਦੇ ਵਿੱਚ, ਉਹ ਤੋਂ ਇੱਕ ਦਿਨ ਬਾਅਦ ਉੱਥੇ ਨਰਿੰਦਰ ਮੋਦੀ ਜਾਣਗੇ 19 ਨੂੰ ਜੀ। ਤਾਂ ਪਹਿਲਾਂ ਰੈਲੀ ਰੱਖ ਕੇ ਹੁੰਕਾਰ ਭਰਨੀ, ਲਲਕਾਰਨਾ ਤੇ ਬਹੁਤ ਵੱਡਾ ਇੱਕ ਇਕੱਠ ਜਿਹੜਾ ਹੈ ਉਹ ਵਿਖਾ ਕੇ ਨਰਿੰਦਰ ਮੋਦੀ ਦੇ ਸਾਹਮਣੇ ਇਹ ਚੁਣੌਤੀ ਪੇਸ਼ ਕਰਨਾ ਕਿ ਹੁਣ ਸਾਡੇ ਬਰੋਬਰ ਦਾ ਇਕੱਠ ਕਰਕੇ ਵਿਖਾਓ, ਮਜ਼ਾ ਤਦ ਹੈ। ਇਹ ਸਾਰੀਆਂ ਕਹਾਣੀਆਂ ਇਹਦੇ ਨਾਲ ਜੁੜੀਆਂ ਹੋਈਆਂ ਨੇ ਜੀ। ਤਾਂ ਹੁਣ ਜੇ ਤੁਸੀਂ ਵੇਖੋਗੇ ਤਾਂ ਅਰਵਿੰਦ ਕੇਜਰੀਵਾਲ ਨਾਲ ਤਾਂ ਉਹਦੀ ਯਾਰੀ ਬਹੁਤ ਗੂੜੀ ਹੈ ਕੇਸੀਆਰ ਦੀ। ਇੰਨੀ ਕੁ ਗੂੜੀ ਹੈ ਕਿ ਉਹਦੀ ਜਿਹੜੀ ਆਪਣੀ ਬੇਟੀ ਆ ਕੇ ਕਵਿਤਾ, ਉਹ ਸ਼ਰਾਬ ਪਾਲਿਸੀ ਦੇ ਮਾਮਲੇ 'ਚ ਫਸੀ ਹੋਈ ਹੈ ਗੇੜ ਦੇ ਵਿੱਚ। ਠੀਕ ਹੈ, ਖੁਦ ਉਹਦਾ ਨਾਮ ਹੈ 100 ਕਰੋੜ ਦੀ ਰਿਸ਼ਵਤ ਦੇਣ ਦੇ ਦੋਸ਼ ਹੇਠ। ਸੱਚਾ ਜਾਂ ਝੂਠਾ ਸਾਨੂੰ ਨਹੀਂ ਪਤਾ ਹੈਗਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਸਾਰਾ ਕੁਛ ਹੈ ਜਿਹੜਾ ਉਹ ਚੌਥਾ ਮੋਰਚਾ ਉਸਾਰਨ ਵਾਸਤੇ ਇੱਕ ਯਤਨ ਹੈ।
ਹੁਣ ਕਿੰਨਾ ਕੁ ਕਾਮਯਾਬ ਹੁੰਦਾ ਵਾ ਇਹ ਤੇ ਸਮਾਂ ਦੱਸੇਗਾ। ਕਿਉਂਕਿ ਇਹਦੇ ਚ ਇੱਕ ਹੋਰ ਚੀਜ਼ ਜੁੜਦੀ ਹੈ ਕਿ ਅਖਿਲੇਸ਼ ਯਾਦਵ ਨੂੰ ਵੀ ਸੱਦਿਆ ਇਹਨਾਂ ਨੇ। 3 ਤੇ ਮੌਜੂਦਾ ਮੁੱਖ ਮੰਤਰੀ, ਇੱਕ ਚੌਥਾ ਸਾਬਕਾ ਵੀ ਰੱਖ ਲਓ ਨਾਲ, ਤੇ ਇੱਕਾ ਦੁੱਕਾ ਕੁਝ ਹੋਰ ਹੋ ਗਿਆ ਤੇ ਫਿਰ ਜੇ ਮੰਨ ਲਓ ਸਾਧੂ ਦੇ ਭੂਰੇ ਤੇ ਉੱਥੇ ਕੱਟ ਚੰਗਾ ਹੋ ਗਿਆ ਤੇ ਫਿਰ ਗੱਲ ਬਣ ਜਾਣੀ ਆ ਜੀ। ਇਹਨਾਂ ਦਾ ਇਹੀ ਹੈ ਕਿ ਤੀਸਰਾ ਮੋਰਚਾ ਜਿਹੜਾ ਸੰਭਾਵੀ ਤੌਰ ਤੇ ਉਹ ਖਤਮ ਕਰ ਦਿੱਤਾ ਜਾਵੇ ਤੇ ਇਹ ਜਿਹੜਾ ਚੌਥਾ ਹੈ ਇਹਨੂੰ ਤੀਜੇ ਨੰਬਰ ਤੇ ਖੜਿਆ ਜਾਵੇ ਜੀ। ਇਸ ਕਰਕੇ ਇਹ ਸਾਰਾ ਕੁਝ ਹੈ ਜਿਹੜਾ ਉਹ ਇਸੇ ਕਰਕੇ ਕੀਤਾ ਜਾ ਰਿਹਾ। ਹੁਣ ਵੈਸੇ ਸਾਨੂੰ ਇਸ ਗੱਲੋਂ ਫਿਕਰ ਹੈ ਕਿ ਮਸਾ ਸਾਡਾ ਮੁੱਖ ਮੰਤਰੀ ਟਿਕਿਆ ਸੀਗਾ 4 ਦਿਨ, ਤੇ ਜੇ ਹੁਣ ਫਿਰ ਇਹ ਕੰਮ ਸ਼ੁਰੂ ਹੋ ਗਿਆ ਇਹਨਾਂ ਨੇ ਵਗਾਰ ਤੇ ਫਿਰ ਲੈ ਜਾਣਾ, ਕਿਉਂਕਿ ਇਲੈਕਸ਼ਨ ਤਾਂ 2024 ਵਾਲੇ ਚੱਲ ਪੈਣੇ ਨੇ। ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜੀ ਅਫਸਰਸ਼ਾਹੀ ਤੇ ਸਰਕਾਰ ਦੇ ਵਿਚਾਲੇ ਟਸਲ ਹੈ। ਹੁਣ ਅਧਿਕਾਰੀ ਛੁੱਟੀ ਤੇ ਗਏ ਆ, ਲੋਕ ਪਰੇਸ਼ਾਨ ਹੋਈ ਜਾਂਦੇ ਜੀ। ਦੇਖੋ ਪਤਾ ਨਹੀਂ ਇੱਥੇ ਕੀ ਚੱਲਦਾ ਪਿਆ ਹੈ ਜੀ, ਸਮਝ ਤੋਂ ਪਰੇ ਆ ਕਿ ਦੇਸ਼ ਜਿਹੜਾ ਉਹ ਕਿੱਦਾਂ ਚੱਲਦਾ ਪਿਆ ਹੈ। ਇੱਥੇ ਹੁਣ ਵੇਖੋ ਕਿ ਹਾਲ ਕੀ ਆ ਕਿ ਆਈਐਸ ਆਪਣੀ ਲੌਬਿੰਗ ਕਰ ਰਹੇ ਨੇ ਆਪਣੇ ਆਈਐਸ ਅਫਸਰਾਂ ਨੂੰ ਬਚਾਉਣ ਵਾਸਤੇ ਜਿਹੜੇ ਚੋਰੀ ਚ ਘਿਰੇ ਪਏ ਨੇ ਜੀ। ਪੀਸੀਐਸ ਅਲੱਗ ਤੋਂ ਨੇ, ਨਾਲ ਉਹਨਾਂ ਨੂੰ ਅਸਿਸਟ ਕਰ ਰਹੇ ਨੇ ਜਾਂ ਉਹਨਾਂ ਦੀ ਸਹਾਇਤਾ ਕਹਿ ਲੋ ਕਿ ਕਰ ਰਹੇ ਨੇ ਬਈ ਐਕਸਾਈਜ਼ ਵਾਲੇ ਆ, ਰੈਵਨਿਊ ਵਾਲੇ ਆ, ਵਗੈਰਾ ਵਗੈਰਾ। ਮੈਨੂੰ ਤਾਂ ਇਹ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀ ਜਿਹੜੀ ਅਫਸਰਸ਼ਾਹੀ ਆ ਉਹ ਕਿਤੇ ਸਟ੍ਰਾਈਕ ਤੇ ਨਾ ਚਲੇ ਜਾਵੇ। ਜੀ। ਅੱਛਾ, ਇੱਕ ਪਾਸੇ ਜਿਹੜੇ ਕਿਰਤੀ ਲੋਕ ਨੇ ਉਹਨਾਂ ਨੂੰ ਤੇ ਸੰਗਠਿਤ ਹੋਣ ਤੋਂ ਰੋਕਣ ਵਾਸਤੇ ਸਟ੍ਰਾਈਕ ਦਾ ਮਾਮਲਾ ਜਿਹੜਾ ਹੈ ਨਾ ਕੁਝ ਇਸ ਤਰ੍ਹਾਂ ਦਾ, ਜੇ ਤੁਸੀਂ ਦੇਖੋਗੇ ਤਾਂ ਰਾਈਟ ਟੂ ਸਟ੍ਰਾਈਕ ਹੈ ਇੰਡੀਆ 'ਚ ਜੀ, ਰਾਈਟ ਟੂ ਸਟ੍ਰਾਈਕ ਹੈ, ਪਰ ਉਹ ਫੰਡਾਮੈਂਟਲ ਨਾ ਹੋ ਕੇ ਇੱਕ ਲੀਗਲ ਰਾਈਟ ਹੈ, ਤੁਹਾਡਾ ਬੁਨਿਆਦੀ ਅਧਿਕਾਰ ਨਹੀਂ ਹੋ ਸਕਦਾ। ਇਹਦੇ ਵਿੱਚ 2 ਕੇਸ ਵੀ ਨੇ, ਇੱਕ ਹੈਗਾ ਰੰਗਰਾਜਨ ਵਾਲਾ ਤੇ ਤਮਿਲਨਾਡੂ ਸਰਕਾਰ ਰੰਗਰਾਜਨ ਵਾਲਾ, ਤੇ ਇੱਕ ਹੈਗਾ ਦਿੱਲੀ ਪੁਲਿਸ ਤੇ ਯੂਨੀਅਨ ਆਫ ਇੰਡੀਆ ਦਾ, ਸ਼ਾਇਦ ਕੁਝ ਇਸ ਤਰ੍ਹਾਂ ਦਾ ਮਸਲਾ ਸੀਗਾ ਜੀ। तो ਇਹ ਕੇਸ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਗਏ ਹੋਏ ਆ, ਇਹ ਤੁਹਾਨੂੰ ਮਿਸਾਲ ਦੇ ਕੇ ਦੱਸ ਰਿਹਾ ਵਾਂ ਕਿ ਇੱਕ ਪਾਸੇ ਤੇ ਦੂਜਿਆਂ ਦੇ ਕੋਲ ਬੜੇ ਸੀਮਤ ਅਧਿਕਾਰ ਆ ਜਿਨ੍ਹਾਂ ਨੂੰ ਪੈਰ ਤੇ ਸੰਘਰਸ਼ ਦੀ ਜ਼ਰੂਰਤ ਹੁੰਦੀ ਹੈ। ਇਧਰ ਜਿੱਧਰ ਹੁਣ 5-5 ਹਜ਼ਾਰ ਕਰੋੜ ਦੇ ਘੁਟਾਲੇ ਆ, 5-500 ਕਰੋੜ ਦੇ ਘੁਟਾਲੇ ਆ, ਜੇ ਇੱਧਰ ਕਿਸੇ ਦੀ ਗਰਦਨ ਨੂੰ ਹੱਥ ਪੈਂਦਾ ਹੈ ਤੇ ਚੀਕਾਂ ਦੂਜੇ ਮਾਰ ਲੱਗ ਪੈਂਦੇ ਨੇ। ਤਾਂ ਗੱਲ ਇਹ ਹੈ ਕਿ ਅਸੀਂ ਤੇ ਹੁਣ ਦੇਖਦੇ ਪਏ ਆ ਕਿ ਇੱਕ ਪਟਵਾਰੀ ਫੜੇ ਜਾਣ ਤੋਂ ਬਾਅਦ ਵੀ ਕਲਮ ਟੁੱਟ ਜਾਂਦੀ ਆ ਜੀ, ਹੱਥ ਜੋ ਛੁੱਟ ਜਾਂਦੀ ਆ। ਤਾਂ ਇਹ ਕੰਮ ਤਾਂ ਹੁਣ ਦੇਖੋ ਥੋੜਾ ਜਿਹਾ ਕਰੜਾਈ ਦੇ ਨਾਲ ਹੀ ਨਿਬੇੜਨਾ ਪਏਗਾ, ਪਰ ਭਗਵੰਤ ਮਾਨ ਉਹ ਰੀੜ ਦੀ ਹੱਡੀ ਨਹੀਂ ਵਿਖਾ ਪਾ ਰਿਹਾ। ਕੱਲ ਹੀ ਉਹਨਾਂ ਨੇ ਜਾ ਕੇ 50-60 ਆਈਐਸ ਨੇ ਦਬਕਾ ਮਾਰਿਆ, ਅਸਤੀਫਾ ਦੇ ਦਿਆਂਗੇ, ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਤੇ ਨਾਲ ਦੀ ਨਾਲ ਰਿਵਿਊ ਰਿਪੋਰਟ ਮੰਗ ਲਈ ਨੇ। ਔਰ ਉਹ ਮਾਮਲਾ ਜਿਹਦੇ ਚ ਇਹਨਾਂ ਨੇ ਪਹਿਲਾਂ ਹੀ ਇੱਕ ਜਿਹੜਾ ਕਾਂਗਰਸ ਦਾ ਸਾਬਕਾ ਮੰਤਰੀ ਜੇਲ੍ਹ ਚ ਭੇਜਿਆ ਹੋਇਆ ਹੈ, ਫਿਰ ਉਹ ਵੀ ਝੂਠਾ ਹੋ ਸਕਦਾ ਜੇ ਅਧਿਕਾਰੀ ਇਹ ਗੱਲ ਕਹਿੰਦੇ ਕਿ ਹੋਇਆ ਹੀ ਕੱਖ ਨਹੀਂ ਹੈ ਜੀ, ਤੇ ਫਿਰ ਉਹਨੂੰ ਵੀ ਤਾਂ ਫਿਰ ਉਹ ਕਹਿ ਸਕਦਾ ਮੈਨੂੰ ਗਰੀਬ ਨੂੰ, ਮੁਝ ਗਰੀਬ ਨੂੰ ਕਿਹੜੀ ਸਜ਼ਾ ਦੇਣ ਡਿਆ ਜੇ, ਮੈਂ ਵੀ ਤੇ ਨਿਰਦੋਸ਼ ਆ ਜੀ। ਸੋ ਇੱਥੇ ਮਸਲਾ ਜਿਹੜਾ ਨਾ ਥੋੜਾ ਜਿਹਾ ਫਿਰ ਮੈਂ ਗੱਲ ਕਹਾਂਗਾ ਕਿ ਬਈ ਇਹ ਜਿਹੜੇ ਮਾਨ ਸਾਹਿਬ ਨੇ, ਸੀਐਮ ਸਾਹਿਬ ਨੇ, ਇਹਨਾਂ ਨੂੰ ਆਪ ਵੇਖਣਾ ਪਵੇਗਾ ਜੀ। ਜੇ ਤੁਸੀਂ ਕਿਸੇ ਦੇ ਸਹਾਰੇ ਛੱਡ ਕੇ ਚੱਲੋਗੇ ਤੇ ਗੱਲ ਨਹੀਂ ਜੇ ਬਣਨੀ। ਇੱਥੇ ਇਹ ਜਿਹੜੀ ਅਫਸਰਸ਼ਾਹੀ ਹੁੰਦੀ ਆ ਇਹ ਤੁਹਾਨੂੰ ਦੁੰਬ ਤੇ ਖੜਾਏਗੀ ਆਉਣ ਵਾਲੇ ਸਮੇਂ 'ਚ। ਇਹ ਜਿਹੜੇ ਪੁਰਾਣੇ ਖਿਡਾਰੀ ਸੀਗੇ ਉਹ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਦੀਆਂ ਖੇਡਾਂ ਖੇਡਦੇ ਸਨ, ਇਹਨਾਂ ਨੂੰ ਪਾੜਤਾ ਆਪਸ ਦੇ ਵਿੱਚ, ਇਹਨਾਂ ਨੂੰ ਝਿੜਕ ਦਿੱਤਾ, ਇਹਨਾਂ ਨੂੰ ਆਪਸ ਦੇ ਵਿੱਚ ਮਤਲਬ ਕਿ ਦੂਰ ਰੱਖਿਆ, ਬਥੇਰਾ ਕੁਝ ਕਰਦੇ ਸਨ ਜੀ। ਤੇ ਗੱਲ ਇਹ ਆ ਕਿ ਇਹ ਅਫਸਰਸ਼ਾਹੀ ਜਿਹੜੀ ਆ ਛੇਤੀ ਡਾਹ ਨਹੀਂ ਦਿੰਦੀ ਹੁੰਦੀ। ਉਹਨਾਂ ਨੇ ਤੁਹਾਡਾ ਭੇਤ ਪਾ ਲਿਆ ਕਿਉਂਕਿ ਤੁਸੀਂ ਯੂ ਟਰਨ ਮਾਰਦੇ ਜੇ। ਉਹ ਦੇਖ ਰਿਹਾ ਕਿ ਤੁਸੀਂ ਕਿਸਾਨਾਂ ਦੇ ਅੱਗੇ ਬਿਲਕੁਲ ਵਿਛ ਗਏ ਸੀਗੇ, ਝੁਕ ਗਏ ਸੀਗੇ ਜੀ। ਕਿਸਾਨ ਆਗੂਆਂ ਨੇ ਤੁਹਾਨੂੰ ਪੂਰਾ ਦਬਲਿਆ ਹੋਇਆ ਹੈ। ਅੱਜ ਵੀ ਤਾਂ ਵੇਖੋਗੇ ਹਜ਼ੂਰ ਹਾਈ ਕੋਰਟ ਨੇ ਕਿੰਨੀਆਂ ਵੱਡੀਆਂ ਗੱਲਾਂ ਕਹੀਆਂ ਨੇ ਜੀ ਸਰਕਾਰ ਨੂੰ। ਉਹਨਾਂ ਨੇ ਡਬਲ ਬੈਂਚ ਨੂੰ ਭੇਜ ਦਿੱਤਾ ਮਾਮਲਾ ਕਿ ਬਹੁਤ ਸੈਂਸਿਟਿਵ ਮਾਮਲਾ ਹੈ ਜੀ, ਗੰਭੀਰ ਮਾਮਲਾ ਹੈ ਜੀ। ਤਾਂ ਉਹਨਾਂ ਨੇ ਹਿਸਾਬ ਲਾਇਆ ਕਿ ਇਹ ਤਾਂ ਬਈ ਮਤਲਬ ਕਿ ਸਾਰੇ ਪਾਸੇ ਜਿਹੜੇ ਆ ਨਾ ਘਿਰਦੇ ਆ, ਤਾਂ ਇਹ ਅੱਗੇ ਲੱਗਦੇ ਆ। ਤਾਂ ਜਿਹੜੀ ਸਰਕਾਰ ਫਿਰ ਇਸ ਤਰ੍ਹਾਂ ਥੋੜਾ ਕਿਉਂਕਿ ਨਰਮ ਗੋਸ਼ਾ ਰੱਖਦੀ ਹੈ ਸਿਆਸੀ ਨਫੇ ਨੁਕਸਾਨ ਦੇਖ ਕੇ, ਤਾਂ ਉਹ ਫਿਰ ਉਸ ਹਿਸਾਬ ਨਾਲ ਅਫਸਰਸ਼ਾਹੀ ਉਹੋ ਜਿਹੀ ਹੋ ਜਾਂਦੀ ਹੈ ਟੇਢੀ ਮੇਢੀ। ਇਸ ਕਰਕੇ ਕੰਮ ਜਿਹੜਾ ਛੁੱਟਿਆ ਪਿਆ ਵਾ।
ਬੜੀ ਜ਼ਿਆਦਾ ਬੁਰੀ ਹਾਲਤ ਆ, ਰਜਿਸਟਰੀਆਂ ਹੋ ਨਹੀਂ ਰਹੀਆਂ, ਸਾਡੀ ਇਕਨੋਮੀ ਨੂੰ ਵੀ ਲਾਸ ਆ, ਰੈਵਨਿਊ ਲਾਸ ਹੋਏਗਾ, ਸਾਡੀ ਜਨਤਾ ਨੂੰ ਵੀ ਨੁਕਸਾਨ ਆ। ਇਹ ਹੁਣ ਜਿਹੜੇ ਹੈਗੇ ਨੇ ਆਈਐਸ, ਉਹ ਕਹਿੰਦੇ ਆ ਕਿ ਜੀ FIR ਜਿਹੜੀ ਦਰਜ ਹੋਈ ਆ ਰੱਦ ਕਰੋ। ਇੱਕ PCS ਜਿਹੜਾ ਫੜਿਆ ਸੀ ਕੁਝ ਦਿਨ ਪਹਿਲਾਂ ਲੁਧਿਆਣੇ 'ਚ, ਉਹਨੂੰ ਕਹਿੰਦੇ ਆ ਕਿ ਰਿਹਾ ਕਰੋ। ਤੇ ਜੇ ਭਗਵੰਤ ਮਾਨ ਨਾ ਅੜੇ, ਮਾਫ ਕਰਨਾ, ਇਹਦੇ ਚ ਵੀ ਯੂ ਟਰਨ ਵੱਜ ਗਿਆ, FIR ਰੱਦ ਹੋ ਗਈ, ਤਾਂ ਫਿਰ ਇਹ ਅਫਸਰਸ਼ਾਹੀ ਬਹੁਤ ਜ਼ਿਆਦਾ ਹਾਵੀ ਹੋ ਜਾਏਗੀ ਸਰਕਾਰ ਤੇ, ਸਾਫ਼ ਹੈ। ਤੇ ਭਾਈ ਗੱਲ ਇਹ ਹੈ ਕਿ ਤੁਹਾਡੇ ਮਹਿਕਮੇ ਚ ਸਾਰਾ ਕੁਝ ਹੁੰਦਾ ਹੈ ਜੀ। ਅਸੀਂ ਨਹੀਂ ਕਹਿੰਦੇ ਤੁਹਾਡੇ ਸਾਰੇ ਬੰਦੇ ਜਿਹੜੇ ਆ ਬੇਈਮਾਨ ਨੇ, ਚੋਰ ਨੇ, ਕਰੋ ਤੁਸੀਂ। ਮੁੜ ਕੇ ਜੇ ਕੋਈ ਬੰਦਾ ਫੜਿਆ ਜਾਂਦਾ, ਇਹ ਕਹਿਣ ਦੀ ਥਾਂ ਕਿ ਜੇ ਕੋਈ ਗੁਨਾਹਗਾਰ ਹੈ ਉਹਨੂੰ ਟੰਗੋ, ਜੇ ਕੋਈ ਬੇਗੁਨਾਹ ਹੈ ਤਾਂ ਉਹਨੂੰ ਛੱਡੋ। ਤੁਸੀਂ ਇੱਕੋ ਗੱਲ ਕਹੀ ਜਾਂਦੇ ਕਿ FIR ਜਿਹੜੀ ਹੈ ਉਹ ਰੱਦ ਕਰ ਦਿਓ, ਰੱਦ ਕਰ ਦਿਓ। ਬਈ ਇਹ ਕੀ ਗੱਲ ਆ? ਤੁਹਾਨੂੰ ਕੋਰਟ ਤੇ ਇਨਵੈਸਟੀਗੇਸ਼ਨ ਤੇ ਕਿਸੇ ਤੇ ਕੋਈ ਯਕੀਨ ਨਹੀਂ ਹੈਗਾ ਜੀ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਉਹ ਤੁਹਾਨੂੰ ਥੋੜੀਆਂ ਜਿਹੀਆਂ ਦੇਖਣੀਆਂ ਪੈਣਗੀਆਂ। ਸਰਕਾਰ ਦੇ ਪੱਖ ਤੋਂ ਆਪਾਂ ਆਖ ਰਹੇ ਹਾਂ ਕਿ ਬਈ ਨਹੀਂ ਤਾਂ ਬਹੁਤ ਮੁਸ਼ਕਲ ਸਥਿਤੀ 'ਚ ਜਾਣ ਵਾਲੀ ਹੈ ਇਹ ਸਰਕਾਰ, ਕਿਉਂਕਿ ਅਫਸਰਸ਼ਾਹੀ ਨੇ ਮੇਨ। ਦੇਖੋ, ਤੁਸੀਂ ਤਾਂ ਨੀਤੀਆਂ ਘੜ ਸਕਦੇ ਹੋ ਨਾ, ਤੁਸੀਂ ਫੈਸਲੇ ਸੁਣਾ ਸਕਦੇ ਹੋ ਨਾ, ਲਾਗੂ ਕਿਨ ਕਰਨੇ ਆ ਜੀ, ਅਮਲ 'ਚ ਕਿਨ ਲਿਆਉਣੇ ਆ? ਅਮਲ 'ਚ ਲਿਆਉਣ ਵਾਲੀ ਇਹੀ ਮਸ਼ੀਨਰੀ ਹੈ। ਬਿਲਕੁਲ। ਤਾਂ ਬਈ ਇਸ ਕਰਕੇ ਇਹ ਹੁਣ ਮਾਮਲਾ ਬੜਾ ਪਚੀਦਾ ਹੋ ਗਿਆ ਹੈ, ਤੇ ਇਹਨੂੰ ਹੁਣ ਕਿਵੇਂ ਸੁਲਝਾਉਂਦੇ ਮਾਨ ਸਾਹਿਬ, ਇਹ ਵੀ ਇਮਤਿਹਾਨ ਹੈ ਇਹਨਾਂ ਦਾ ਇਸ ਟਾਈਮ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਜਿਹੜੀ ਜੇਲ੍ਹ ਦੇ ਵਿੱਚ ਕੱਲ ਕੁੱਟਮਾਰ ਹੋਈ ਸੀ ਇੱਕ ਦੂਜੇ ਨਾਲ। ਮੂਸੇਵਾਲੇ ਦੇ ਜਿਹੜੇ ਕਾਤਲ ਆ ਉਹਨਾਂ ਤੇ ਜੇਲ੍ਹ ਦੇ ਵਿੱਚ ਕੁੱਟਮਾਰ ਕਰਨ ਦਾ ਕੇਸ ਦਰਜ ਹੋ ਗਿਆ ਜੀ। ਹਾਂਜੀ, ਉਹ ਕੇਸ ਤੇ ਫਿਰ ਦਰਜ ਹੋ ਜਾਣਾ ਸੀਗਾ ਨਾ, ਜਦੋਂ ਲੜਾਈ ਹੋ ਗਈ ਜੇਲ੍ਹ ਦੇ ਵਿੱਚ ਤੇ ਮਾਮਲਾ ਹਸਪਤਾਲ ਪਹੁੰਚ ਗਿਆ, ਉਹ ਕੇਸ ਤਾਂ ਆਪਣੇ ਆਪ ਹੀ ਦਰਜ ਹੋ ਜਾਣਾ ਆ। ਤਾਂ ਇਹਦੇ 'ਚ ਵੇਖੋ ਗੱਲ ਇਹ ਆ ਕਿ ਇਹਨਾਂ ਤੇ ਜਿਹੜੇ ਦੋਸ਼ ਲੱਗੇ ਨੇ, ਇੱਕ ਕੋਈ ਮਨਦੀਪ ਆ ਤੇ ਇੱਕ ਦੀਪਕ ਟੀਨੂ ਹੈ, ਇਹਨਾਂ ਤੇ ਜਿਹੜਾ ਦੋਸ਼ ਲੱਗਾ ਹੈ, ਹਾਲਾਂਕਿ ਪੁਲਿਸ ਜਾਂ ਕਹਿ ਲਓ ਕਿ ਜਿਹੜਾ ਪ੍ਰਸ਼ਾਸਨ ਹੁੰਦਾ ਹੈ ਉਹ ਦਬਾਉਂਦਾ ਜੇਲ੍ਹ ਦੀਆਂ ਖਬਰਾਂ ਨੂੰ, ਪਰ ਜਿੰਨੀ ਕੋਈ ਜਾਣਕਾਰੀ ਇਕੱਤਰ ਹੋ ਸਕਦੀ ਹੈ ਉਸ ਜਾਣਕਾਰੀ ਦੇ ਆਧਾਰ ਤੇ ਜੇ ਆਪਾਂ ਦੇਖੀਏ ਤਾਂ ਇਹਨਾਂ ਨੇ ਜਿਹੜੀ ਗੱਲ ਲਿਖੀ ਆ ਉਹ ਇਹੀਓ ਕਹੀ ਹੈ ਆਪਣੀ FIR ਦੇ ਵਿੱਚ ਜਾਂ ਸ਼ਿਕਾਇਤ ਦੇ ਵਿੱਚ, ਕਿ ਜਿਸ ਵੇਲੇ ਇਹਨਾਂ ਨੇ ਆਖਿਆ ਕਿ ਸਾਨੂੰ ਤਕਲੀਫ ਆ, ਹਸਪਤਾਲ ਖੜੋ ਤੇ ਲੈ ਕੇ ਜਾ ਰਹੇ ਸਾਂ, ਠੀਕ ਉਸ ਸਮੇਂ ਇਹ ਭੱਜ ਵਗੇ ਨੇ ਤੇ ਵਿਰੋਧੀਆਂ ਦੇ ਬੈਰਕ 'ਚ ਜਾ ਪਏ ਨੇ, ਤੇ ਉੱਥੇ ਇਹਨਾਂ ਨੇ ਮਿੱਥ ਕੇ ਆਪਣੇ ਸਾਥੀ ਹੋਰ ਵੀ ਸੱਦ ਲੈ ਤੇ ਇਹਨਾਂ ਨੇ ਸੱਟਾ ਫੇਟਾ ਲਾ ਦਿੱਤੀਆਂ ਨੇ। ਤਾਂ ਬਈ ਇਹ ਸਾਰੀ ਕਹਾਣੀ ਜਿਹੜੀ ਆ ਉਹ ਦੱਸ ਰਹੇ ਨੇ ਕਿ ਇਹਦੇ ਵਿੱਚ ਫਿਰ ਕਿਉਂਕਿ ਪੁਲਿਸ ਕਰਮਚਾਰੀ ਭੱਜ ਕੇ ਆਉਂਦੇ ਨੇ ਅਗਾ ਵੀ ਉਹਨਾਂ ਨੂੰ ਵੀ ਕੁਛ ਸੱਟਾ ਫੇਟਾ ਲੱਗੀਆਂ, ਤੇ ਇਸ ਕਰਕੇ ਇਹ ਸਾਰਾ ਕੁਛ ਜਿਹੜਾ ਹੈ ਇੱਥੋਂ ਤੱਕ ਪਹੁੰਚਿਆ ਵਾ। ਦੇਖੋ, ਪਹਿਲੀ ਗੱਲ ਤੇ ਇਹ ਆ ਕਿ ਜਿਹੜਾ ਦੀਪਕ ਟੀਨੂ ਆ, ਇਹਦੇ ਕੋਲ ਇੱਥੋਂ ਹੀ ਮੂਸੇ ਵਾਲੇ ਮਾਮਲੇ 'ਚ ਭੱਜਣ ਤੋਂ ਪਹਿਲਾਂ ਇੱਥੋਂ ਹੀ ਮੋਬਾਈਲ ਫੜਿਆ ਗਿਆ ਸੀਗਾ ਇਹਨਾਂ ਦੇ ਕੋਲੋਂ। ਫਿਰ ਬਾਵਜੂਦ ਇਸ ਦੇ ਇੱਥੇ ਹੁਣ ਜਦੋਂ ਭੱਜ ਕੇ ਫਿਰ ਫੜਿਆ ਗਿਆ, ਫਿਰ ਇਸੇ ਜੇਲ੍ਹ ਦੇ ਵਿੱਚ ਜੀ। ਜੇਲ੍ਹ ਦੇ ਸੋਰਸਸ ਸਾਨੂੰ ਆਪ ਕਹਿੰਦੇ ਨੇ ਕਿ ਬਈ ਇਹਨਾਂ ਨੂੰ ਪਤਾ ਨਹੀਂ ਕਿਹਦਾ ਥਾਪੜਾ ਹੈ। ਹੁਣ ਇਹ ਜਿਹੜਾ ਹੋ ਸਕਦਾ, ਦੇਖੋ ਗੱਲ ਕੀ ਹੈ ਕਿ ਇਹਦੇ 'ਚ ਆਪਾਂ ਕਿਹੜਾ ਉੱਥੇ ਜੇਲ੍ਹ ਦੇ ਅੰਦਰ ਜਾ ਕੇ ਬੈਠੇ ਰਿਕਾਰਡਿੰਗਾਂ ਕਢਾਉਣੀਆਂ, ਹੋ ਸਕਦਾ ਪੈਸੇ ਦੇ ਕੇ ਤੇ ਕਿਹਾ ਹੋਵੇ ਕਿ ਸਾਨੂੰ ਚੱਕੀਆਂ 'ਚੋਂ ਬਾਹਰ ਕੱਢੋ। ਕਿਉਂਕਿ ਦੇਖੋ, ਕਿਸੇ ਦੇ ਗਲ ਜਾ ਕੇ ਪੈਣਾ ਹੁੰਦਾ ਨਾ ਜੀ, ਮੈਂ ਸਾਰੀਆਂ ਇਹਨਾਂ ਚੀਜ਼ਾਂ ਤੋਂ ਵਾਕਿਫ ਹਾਂ। ਕਿਸੇ ਦੀ ਬੈਰਕ 'ਚ ਜਾ ਕੇ ਜਾਂ ਕਿਸੇ ਦੀ ਚੱਕੀ 'ਚ ਪੈਣਾ, ਕਿਉਂਕਿ ਗਰੁੱਪ ਹੈ ਤੁਹਾਡਾ ਜੀ, ਤੁਸੀਂ ਇੱਕ ਚੱਕੀ 'ਚ ਇੱਕ ਸੈੱਲ 'ਚ ਹੋਵੋਗੇ 3 ਜਾਂ 4, 3-4 ਜਾ ਕੇ ਤੁਸੀਂ ਕਿਸੇ ਬੈਰਕ 'ਚ ਕਿਵੇਂ ਪੈ ਜਾਓਗੇ? ਕਈ ਵਾਰ ਤਾਂ ਉੱਥੇ ਫਿਰ ਬੈਰਕ ਵਾਲੇ ਵੀ ਪੈ ਜਾਂਦੇ ਨੇ ਜੀ। ਤਾਂ ਇਸ ਕਰਕੇ ਉਹ ਜਿਹੜਾ ਮਾਮਲਾ ਹੈ ਕਿ ਉੱਥੇ ਮਿੱਥ ਕੇ 12 ਆਏ ਨੇ, 10, 12, 15 ਜਿੰਨੀ ਵੀ ਗਿਣਤੀ ਹੈ ਇਹਨਾਂ ਦੇ ਨਾਲ ਦੇ ਆ ਗਏ ਆ। ਤੇ ਤੁਸੀਂ ਦੱਸੋ ਕਿ ਉਹਨਾਂ ਨੂੰ ਕਿਵੇਂ ਇਹਨਾਂ ਨੇ ਬੁਲਾਇਆ ਹੋਏਗਾ ਜੀ, ਸੰਪਰਕ ਕਿਵੇਂ ਹੋਏਗਾ? ਕੋਈ ਨਾ ਕੋਈ ਕਮਿਊਨੀਕੇਸ਼ਨ ਤੇ ਹੋਇਆ ਹੋਏਗਾ ਨਾ, ਬਿਲਕੁਲ ਇਸ ਤਰੀਕੇ ਨਾਲ ਹੋਇਆ ਹੋਏਗਾ ਕਿ ਇਹਨਾਂ ਦੇ ਆਪਣੇ ਮੁਲਾਜ਼ਮ ਜਾਂ ਜਿਹੜੇ ਕੈਦੀ ਨੇ ਉਹ ਉੱਥੇ ਸੂਚਨਾ ਵਾਹਕ ਨੇ ਉਹਨਾਂ ਦੇ ਜੀ, ਜਾਂ ਫਿਰ ਫੋਨ ਯੂਜ਼ ਕਰਦੇ ਨੇ। ਇਹ ਵੀ ਹੋ ਸਕਦਾ ਹੈ ਨਾ, ਮੈਂ ਉਹੀ ਕਹਿ ਰਿਹਾ ਕਿ ਇਹ ਹੋ ਸਕਦਾ ਹੈ ਕਿ ਪੈਸੇ ਦੇ ਕੇ ਕਿਹਾ ਹੋਵੇ ਕਿ ਸਾਨੂੰ ਬਾਹਰ ਕੱਢੋ ਜੀ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਵੇਖਣੀਆਂ ਹੋਣਗੀਆਂ ਇਹਨਾਂ ਨੂੰ, ਕਿਉਂਕਿ ਹੁਣ ਮਾਨ ਸਾਹਿਬ ਦੇ ਕੋਲ ਆ ਗਿਆ ਜੇਲ੍ਹ ਮੰਤਰਾਲਾ ਜੀ। ਪਹਿਲਾਂ ਤੇ ਜਿਹੜਾ ਸੀਗਾ ਜੇਲ੍ਹ ਮੰਤਰੀ ਤੇ ਨਾਲ ਰੇਤ ਮੰਤਰੀ, ਉਹ ਦੋਨਾਂ ਚੀਜ਼ਾਂ 'ਚ ਫੇਲ ਹੋ ਗਿਆ।
ਦਾਅਵੇ ਵੱਡੇ ਵੱਡੇ ਕਰਨੇ, ਗੱਲਾਂ ਵੱਡੀਆਂ ਵੱਡੀਆਂ ਕਰਨੀਆਂ, ਨਹੀਂ ਸੰਭਿਆ। ਇਹ ਹਾਂਜੀ ਸਾਫ਼ ਹੈ, ਸਪਸ਼ਟ ਆ। ਜੀ ਤਾਂ ਹੁਣ ਕਿਉਂਕਿ ਮੁੱਖ ਮੰਤਰੀ ਜਦੋਂ ਇਹੋ ਜਿਹੇ ਮਾਮਲਿਆਂ ਦੇ ਵਿੱਚ ਖੁਦ ਆਪ ਕਿਸੇ ਮੰਤਰਾਲੇ ਨੂੰ ਦੇਖਦਾ ਹੈ, ਉਹਦਾ ਥੋੜਾ ਫਰਕ ਪੈਂਦਾ ਹੈ। ਹੁਣ ਇਹ ਦੇਖਣਾ ਹੋਏਗਾ ਕਿ ਚਲੋ ਠੀਕ ਆ, 1-2 ਦਿਨ ਹੋਏ ਨੇ, ਪੋਰਟਫੋਲੀਓ ਇਹਨਾਂ ਦੇ ਚੇਂਜ ਹੋਏ ਆ, ਜੀ ਜੀ ਹੋ ਸਕਦਾ ਕੁਝ ਸਮਾਂ ਲੱਗੇ, ਪਰ ਜਿੰਨੀ ਕੁ ਵਾਹ ਪਿਛਲੇ ਮੰਤਰੀ ਨੇ ਲਾਈ, ਉਹਦਾ ਨਤੀਜਾ ਤੇ ਸਿਫਰ ਹੈ ਇਸ ਟਾਈਮ। ਮੈਂ ਨਹੀਂ ਕਹਿੰਦਾ ਕਿ ਕੰਮ ਨਹੀਂ ਕੀਤਾ, ਉਹਨੇ ਕੰਮ ਕੀਤਾ ਜੀ ਜੀ ਪਰ ਕੰਮ ਸਹੀ ਢੰਗ ਨਾਲ ਹੋਇਆ ਹੀ ਨਹੀਂਗਾ। ਹੁਣ ਕਿੱਥੇ ਕਮੀ ਰਹਿ ਗਈ ਹੈ, ਤੇ ਇਹਨਾਂ ਦਾ ਪਾਰਟ ਹੈ ਨਾ ਲੱਭਣਾ। ਜੀ ਕੰਮ ਕੀਤਾ ਪਰ ਤੁਸੀਂ ਹਰਪ੍ਰੀਤ ਸਿੱਧੂ ਨੂੰ ਜਾਣ ਦਿੱਤਾ ਯਾਰ, ਉਹ ਚਲੇ ਗਿਆ ਅਫਸਰ। ਉਹ ਜੇਲ੍ਹਾਂ ਦੇ ਵਿੱਚ ਉਹਨੇ ਕਾਫੀ ਖੌਫ ਪੈਦਾ ਕਰ ਦਿੱਤਾ ਸੀਗਾ ਚੰਦ ਰੋਜ਼ ਦੇ ਵਿੱਚ। ਕਿਉਂ ਹਰਪ੍ਰੀਤ ਸਿੱਧੂ ਇੱਥੋਂ ਚਲਾ ਗਿਆ? ਜੀ ਉਹ ਅੰਦਰੂਨੀ ਗੱਲਾਂ ਨੇ ਕਿ ਮਜੀਠੀ ਵਾਲੇ ਮਾਮਲੇ 'ਚ ਨਾ ਖੁਸ਼ ਸੀਗਾ। ਤਾਂ ਖੈਰ ਕਾਫੀ ਪਰਤਾ ਨਹੀਂ, ਪਰ ਇਹ ਹੁਣ ਦੇਖਣਾ ਹੋਏਗਾ ਇਹਨਾਂ ਨੂੰ ਕਿ ਕਿਸ ਤਰੀਕੇ ਨਾਲ ਇਹਨਾਂ ਨੂੰ ਰੱਖਿਆ ਜਾ ਸਕਦਾ। ਦੇਖੋ ਇਹ ਨੁਕਸਾਨ ਹੋ ਜਾਂਦਾ ਹੈ ਜਦੋਂ ਇਸ ਤਰ੍ਹਾਂ 2 ਗਰੁੱਪ ਭਿੜਦੇ ਆ, ਜਾਨੀ ਨੁਕਸਾਨ ਤੱਕ ਗੱਲਾਂ ਚਲੇ ਜਾਂਦੀਆਂ ਨੇ ਕਈ ਵਾਰ। ਜੀ ਮਿੰਟੂ ਜੀ, ਬੰਦੀ ਸਿੰਘਾਂ ਦੇ ਮੋਰਚੇ ਦੇ ਉਲਟ ਹਿੰਦੂ ਜਥੇਬੰਦੀਆਂ ਨੇ ਮਾਰਚ ਕੱਢਿਆ ਜੀ। ਦੇਖੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਪਤਾ ਨਹੀਂ ਕਿਵੇਂ, ਮੈਨੂੰ ਤਾਂ ਮਤਲਬ ਕਿ ਇਸ ਚੀਜ਼ ਦੀ ਸਮਝ ਨਹੀਂ ਆਉਂਦੀ ਕਿ ਕਿਸ ਤਰ੍ਹਾਂ ਇਹ ਵਿਉਂਤੀਆਂ ਜਾਂਦੀਆਂ ਨੇ। ਅਜੇ ਕੱਲ ਕਿ ਪਰਸੋਂ ਤੇ ਉੱਥੇ ਮੋਰਚਾ ਲੱਗਾ ਬੰਦੀ ਸਿੰਘਾਂ ਦਾ ਜੀ ਚੰਡੀਗੜ੍ਹ ਦੇ ਵਿੱਚ। ਅੱਜ ਇਹ ਤੁਰ ਪਏ ਨੇ ਉੱਥੇ 2.5 ਕੁ ਟੋਟਰੂ। ਇੱਕ ਨੇ ਉਹ ਗੱਲ ਦੇ ਵਿੱਚ ਬੇੜੀ ਜੀ ਪਾਈ ਆ, ਉਹ ਨੌਜਵਾਨ ਨੇ, ਮੈਂ ਉਹਦੀਆਂ ਗੱਲਾਂ ਸੁਣ ਰਿਹਾ ਸਾਂ, ਉਹ ਤੇ ਗੱਲਾਂ ਹੀ ਬੜੀਆਂ ਗਾਹ ਦੀਆਂ ਕਰਦਾ ਹੈ। ਚਲੋ ਕਿਸੇ ਨੂੰ ਕੋਈ ਕੀ ਮੰਨਦਾ, ਕੋਈ ਅੱਤਵਾਦੀ ਮੰਨੇ, ਕੋਈ ਉਹਨੂੰ ਕੁਛ ਵੀ ਕੌਮ ਦਾ ਹੀਰੋ ਮੰਨੇ, ਉਹ ਤਾਂ ਚਲੋ ਆਪੋ ਆਪਣੀ ਮਰਜ਼ੀ, ਅਸੀਂ ਤੇ ਕਿਸੇ ਤੇ ਥੋਪ ਨਹੀਂ ਸਕਦੇ। ਉਹ ਬੜੀਆਂ ਚੜਾ ਕੇ ਗੱਲਾਂ, ਇਹ ਹੈ ਉਹ ਹੈ। ਦੇਖੋ ਗੱਲ ਕੀ ਹੈ ਕਿ ਇਹ ਕਹਿੰਦੇ ਨੇ ਕਿ ਜਿਹੜੇ ਪੁਲਿਸ ਮੁਕਾਬਲੇ ਬਣੇ ਫਰਜ਼ੀ ਜੀ, ਉਹਨਾਂ ਦੇ ਦੋਸ਼ਾਂ ਹੇਠ ਜਿਹੜੇ ਸਜ਼ਾ ਕੱਟਣ ਡਏ ਆ, ਵੀ ਤੁਸੀਂ ਉਹਨਾਂ ਨਿਰਦੋਸ਼ ਬੰਦੀ ਪੁਲਿਸ ਵਾਲਿਆਂ ਨੂੰ ਰਿਹਾ ਕਰੋ। ਆ ਜੇ ਮਾਮਲਾ ਆ ਬਰੋਬਰ ਮੁੱਦਾ ਚੁੱਕ ਦਿੱਤਾ ਇਹਨਾਂ ਨੇ ਜੀ। ਤਾਂ ਗੱਲ ਇਹ ਆ ਕਿ ਇਹ ਤੇ ਹੁਣ ਮੈਂ ਸਮਝਦਾ ਕਿ ਦਵੈਸ਼ ਕਿਤੇ ਨਾ ਕਿਤੇ ਤੁਹਾਨੂੰ ਛੱਡਣੇ ਚਾਹੀਦੇ ਆ। ਦਵੈਸ਼ ਛੱਡਣੇ ਚਾਹੀਦੇ ਆ। ਇਹ ਦਵੈਸ਼ ਵਾਲੀ ਗੱਲ ਹੀ ਆ। ਕਿਉਂਕਿ ਦੋਨੇ ਚੀਜ਼ਾਂ ਅਲੱਗ ਨੇ, ਦੋਨੇ ਚੀਜ਼ਾਂ ਅੱਡੋ ਅੱਡ ਨੇ। ਹਾਲਾਂਕਿ ਮੈਂ ਕਿਸੇ ਦੀ ਵੀ ਹਿੰਸਾ ਦੀ ਵਕਾਲਤ ਨਹੀਂ ਕਰਦਾ, ਦੋਨਾਂ ਦੇ ਜਿਹੜੇ ਹਾਲਾਤ ਨੇ ਉਹ ਅਲੱਗ-ਅਲੱਗ ਨੇ ਜੀ। ਇੱਕ ਚੀਜ਼ ਆ ਕਿ ਜਦੋਂ ਕੋਈ ਵੀ ਕੌਮ ਜਾਂ ਕੋਈ ਵੀ ਜਥੇਬੰਦੀ ਉਹ ਦੇਖਦੀ ਹੈ ਸਪਰੈਸ ਕੀਤਾ ਜਾਂਦਾ, ਉਹਨੂੰ ਬਹੁਤ ਹਾਸ਼ੀਏ ਤੇ ਤੱਕਿਆ ਜਾਂਦਾ, ਮਜਬੂਰ ਕੀਤਾ ਜਾਂਦਾ, ਕਈ ਵਾਰ ਮੂਵਮੈਂਟਾਂ ਦੇ ਵਿੱਚ ਫਿਰ ਇਹੋ ਜਿਹੇ ਵੇਗ ਵਗਦੇ ਨੇ, ਫਿਰ ਲੜਾਈ ਸ਼ੁਰੂ ਹੁੰਦੀ ਆ ਮੌਸਮ ਹਥਿਆਰਾਂ ਦੀ ਜੀ। ਤਾਂ ਉਹਦੇ 'ਚ ਨੁਕਸਾਨ ਹੁੰਦਾ, ਡੈਫੀਨੇਟਲੀ ਹੁੰਦਾ। ਨਿਰਦੋਸ਼ ਵੀ ਮਰਦੇ ਨੇ, ਦੋਸ਼ੀਆਂ ਨੇ ਤੇ ਮਰਨਾ ਹੀ ਮਰਨਾ ਬਈ, ਦੋਹਾਂ ਪਾਸੇ ਤੋਂ ਹੁੰਦਾ। ਪਰ ਇੱਕ ਚੀਜ਼ ਕਿ ਤੁਸੀਂ ਇਨਾਮ ਹਾਸਲ ਕਰਨ ਵਾਸਤੇ ਕਿਸੇ ਨੂੰ ਚੱਕ ਕੇ ਮਾਰ ਕੇ ਦੱਸਤਾ ਕਿ ਆ ਫਲਾਣਾ ਮਾਰਿਆ, ਤੇ ਉਹ ਤੇ ਬੰਦਾ ਹੀ ਉਹ ਨਹੀਂ ਹੈਗਾ, ਉਹ ਬਾਅਦ 'ਚ ਜਿਉਂਦਾ ਨਿਕਲ ਆਇਆ ਜੀ। ਦੱਸੋ ਇਹਨੂੰ ਇਸ ਚੀਜ਼ ਦੇ ਨਾਲ ਤੁਸੀਂ ਮਤਲਬ ਕਿ ਤੋਲ ਸਕਦੇ ਹੋ ਕਿ ਤੁਸੀਂ ਉਹ ਬੰਦੇ ਜਿਹੜੇ ਬਾਗੀ ਹੁੰਦੇ ਨੇ, ਬਗਾਵਤ ਕਰਦੇ ਨੇ, ਹਥਿਆਰਬੰਦ ਮੂਵਮੈਂਟਾਂ 'ਚ ਜਾਂਦੇ ਆ ਜਾਂ ਹਿੰਸਾ ਕਰਦੇ ਆ ਜੀ ਜੀ, ਜਾਂ ਦਹਿਸ਼ਤਗਰਦੀ ਕਰਦੇ ਨੇ, ਉਹ ਤਾਂ ਆਪਾਂ ਵੱਖ-ਵੱਖ ਹਾਲਾਤ 'ਚ ਗਿਣ ਲਿਆ ਕਿ ਠੀਕ ਹੈ ਉਹਨਾਂ ਦੇ ਗੁਨਾਹ ਨੇ ਤੇ ਉਹ ਦਹਾਕਿਆਂ ਤੋਂ ਬਈ ਕਿਤੇ ਵੀ ਬੰਦ ਹੋ ਸਕਦੇ ਆ ਜੀ ਜੀ, ਉਹਨਾਂ ਨੇ ਸਜ਼ਾਵਾਂ ਭੁਗਤੀਆਂ। ਇੱਧਰ ਕੀ ਹੈ? ਇੱਧਰ ਕਿਸੇ ਨੇ ਕੋਈ ਤੁਹਾਨੂੰ ਮਜਬੂਰ ਤਾਂ ਨਹੀਂ ਕੀਤਾ ਨਾ ਜੀ ਜੀ। ਤੁਸੀਂ ਵਰਦੀ ਪਾਈ ਹੋਈ ਆ ਸੋਚ ਸਮਝ ਕੇ, ਆਪਣੇ ਫਿਤੀਆਂ ਲਵਾਉਣ ਵਾਸਤੇ, ਆਪਣੀਆਂ ਜੇਬਾਂ ਭਰਨ ਵਾਸਤੇ ਜੇ ਇਹ ਕੰਮ ਕਰ ਰਹੇ ਹੋ ਤੁਸੀਂ, ਆਮੋ ਸਾਹਮਣੀ ਲੜਾਈ ਨੂੰ ਤਾਂ ਛੱਡੋ ਜੀ ਜੀ। ਜੇ ਇਹਨਾਂ ਲਾਲਚਾਂ ਨੂੰ ਤੁਸੀਂ ਇਨਸਾਨੀਅਤ ਦਾ ਘਾਣ ਕਰਦੇ ਹੋ ਤਾਂ ਕੀ ਸਜ਼ਾ ਦੇ ਹੱਕਦਾਰ ਨਹੀਂ ਹੋਵੋਗੇ? ਤਾਂ ਦੋਨਾਂ ਚੀਜ਼ਾਂ ਨੂੰ, ਕਿਉਂਕਿ ਤੁਸੀਂ 30 ਸਾਲ ਕਿਸੇ ਤੋਂ ਕਟਵਾ ਕੇ ਜਿਹੜੇ ਬੰਦਿਆਂ ਨੇ ਹਾਲੇ ਕੋਈ 4 ਸਾਲ ਨਹੀਂ ਕੱਟੇ ਜੀ, ਉਹਨਾਂ ਨੂੰ ਤੋਲੋਗੇ ਤਾਂ ਗੱਲ ਗਲਤ ਹੋਏਗੀ। ਤੇ ਦੋਨਾਂ ਦੇ ਹਾਲਾਤ ਦੇ ਬਹੁਤ ਫਰਕ ਨੇ। ਉਹ ਤੁਹਾਨੂੰ ਕਈ ਸਾਲਾਂ ਦੀ ਹਿਸਟਰੀ ਪੜ੍ਹਨੀ ਪਵੇਗੀ ਪਹਿਲਾਂ ਜੀ ਜੀ। ਸਹੀ ਹੈ, ਕਿ ਕਹਾਣੀਆਂ ਕਿੱਥੋਂ ਸ਼ੁਰੂ ਹੋਈਆਂ। ਤੁਹਾਨੂੰ ਅੱਜ ਦੀਆਂ ਤੇ ਤੁਹਾਨੂੰ ਤੇ ਹੁੰਦੀ ਆ ਕਿ ਹਲਵੇ ਮੰਡੇ ਕਿੱਥੋਂ ਚੱਲਣ ਸਾਡੇ, ਸੋ ਸਭ ਨੂੰ ਪਈ ਹੈ ਇੱਥੇ। ਇਸ ਤਰ੍ਹਾਂ ਕਰੋਗੇ ਤਾਂ ਕੱਲ ਨੂੰ ਤੁਸੀਂ ਕੋਈ ਮੰਗ ਚੁੱਕੋਗੇ ਤੇ ਦੂਜਾ ਜਲੂਸ ਕੱਢ ਦੇਗਾ ਉਹਦੇ ਉਲਟ ਜੀ। ਤੇ ਇਸ ਕਰਕੇ ਇੱਥੇ ਇਹ ਚੀਜ਼ ਨਹੀਂ। ਹਾਂ, ਤੁਸੀਂ ਕਹਿ ਸਕਦੇ ਹੋ ਕਿ ਬਾਈ ਠੀਕ ਆ, ਕੱਲ ਨੂੰ ਇਹ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਖਾਕੀ ਪਾ ਕੇ ਆਪਣਾ ਫਰਜ਼ ਨਿਭਾਉਣ ਦੀ ਥਾਂ ਤੇ ਗਲਤੀਆਂ ਕੀਤੀਆਂ, ਤੁਸੀਂ ਕੋਈ ਕਹਿ ਸਕਦੇ ਹੋ ਕਿ ਹਾਂ ਵੀ ਕੱਲ ਨੂੰ ਜੇ ਕੋਈ 80% 90% ਸਜ਼ਾ ਕੱਟ ਲੈਂਦਾ ਹੈ, ਕੋਈ ਇਹਨਾਂ ਨੂੰ ਵੀ ਰਿਆਇਤ ਦਿੱਤੀ ਜਾ ਸਕਦੀ ਹੈ। ਤਾਂ ਗੱਲ ਹੋਈ ਹੈ ਨਾ।
ਕਿ ਹਰੇਕ ਨੂੰ ਰਹਿਤ, ਚਲੋ ਠੀਕ ਹੈ, ਇੱਕ ਸਜ਼ਾ ਦਾ ਇੱਕ ਹਿੱਸਾ ਕੱਟ ਲਿਆ ਤੇ ਜੇ ਕੋਈ ਰਹਿਤ ਮਿਲਦੀ ਹੈ ਠੀਕ ਹੈ। ਜੇ ਤੁਸੀਂ ਕਹੋ ਹੁਣ ਕੋਰਟ ਨੇ ਉਹਨਾਂ ਨੂੰ ਦੋਸ਼ੀ ਗਰਦਾਨਿਆ, ਤੁਸੀਂ ਕਹਿ ਰਹੇ ਹੋ ਕਿ ਬਈ ਉਹ ਨਿਰਦੋਸ਼ ਨੇ, ਨਿਰਦੋਸ਼ ਨਹੀਂ ਉਹ ਵੀ ਜੀ, ਉਹ ਵੀ ਨਿਰਦੋਸ਼ ਨਹੀਂ। ਇਹਨਾਂ ਨੂੰ ਸਜ਼ਾਵਾਂ ਹੋਈਆਂ ਨੇ 10 ਸਾਲ ਬੰਦਾ ਮਾਰਨ ਦੇ ਦੋਸ਼ ਹੇਠ, 10-10 ਸਾਲ, ਕਿਸੇ ਨੂੰ 7 ਸਾਲ, ਕਿਉਂਕਿ ਸਾਬਤ ਤੇ ਹੋਏ ਨਹੀਂ, ਬੰਦਾ ਚੁੱਕਣ ਦੇ ਦੋਸ਼ ਹੇਠ ਹੀ ਇਹਨਾਂ ਨੂੰ ਸਜ਼ਾਵਾਂ ਹੁੰਦੀਆਂ ਨੇ ਜ਼ਿਆਦਾ। ਲਾਸ਼ਾਂ ਤੇ ਲੱਭੀਆਂ ਹੀ ਨਹੀਂ, ਤੇ ਇਹਨਾਂ ਨੂੰ ਵੀ ਤੁਸੀਂ ਕਹੋ ਕਿ ਨਿਰਦੋਸ਼ ਨੇ ਜਾਂ ਹੁਣੇ ਹੀ ਛੱਡ ਦਿਓ, ਪਰ ਉਹਨੂੰ ਤੁਸੀਂ ਉਸ ਸਜ਼ਾ ਨਾਲ ਨਹੀਂ ਤੋਲ ਸਕਦੇ 30 ਸਾਲ ਵਾਲੇ ਜੀ, 25 ਸਾਲ ਵਾਲੇ ਨਾਲ। ਹਾਂ, ਇਹ ਗੱਲਾਂ ਤੁਸੀਂ ਕਹਿ ਸਕਦੇ ਹੋ ਕਿ ਹਾਂ ਭਾਈ ਯਾਰ, ਕੱਲ ਨੂੰ ਜੇ ਰਿਹਾ ਕੀਤੇ ਜਾਂਦੇ ਨੇ ਤਾਂ ਸਮਾਜ ਦੇ ਵਿੱਚ ਕਿਸ ਤਰ੍ਹਾਂ ਦਾ ਅਸਰ ਪਾਉਣ। ਇਹ ਤਾਂ ਠੀਕ ਹੈ, ਤੁਹਾਡੀ ਵਿਚਾਰਧਾਰਕ ਲੜਾਈ ਹੈ, ਲੜ ਲਓ, ਪਰ ਇਹ ਗੱਲਾਂ ਕਹਿਣੀਆਂ ਤਾਂ ਇਸ ਤਰ੍ਹਾਂ ਤਾਂ ਦਵੈਸ਼ ਵਧੇਗਾ। ਠੀਕ ਹੈ, ਮੈਂ ਜਿਵੇਂ ਕਿਹਾ ਕਿ ਹਰੇਕ ਬੰਦੇ ਨੂੰ ਆਪਣਾ ਸੋਚਣ ਦਾ, ਆਪਣਾ ਪੱਖ ਕਾਇਮ ਕਰਨ ਦਾ ਅਧਿਕਾਰ ਹੈ, ਪਰ ਇਹਦੇ ਨਾਲ ਕੋਈ ਹੋਣਾ ਨਹੀਂ ਹੈ, ਕੁਛ ਹੱਲ ਨਹੀਂ ਹੋਏਗਾ। ਤੇ ਵੈਸੇ ਵੀ ਮੈਂ ਤੇ ਅੱਗੇ ਵੀ ਕਿਹਾ ਕਿ ਹੱਲ ਇਹਨਾਂ ਚੀਜ਼ਾਂ ਨਾਲ ਵੀ ਨਹੀਂ ਹੋਣਾ ਜੀ। ਇਹ ਮੋਰਚਾ ਲਾ ਲਓ ਜਾਂ ਅੱਗੇ ਵੀ ਆਪਾਂ ਗੁਰਬਖਸ਼ ਸਿੰਘ ਵਾਲਾ ਵੀ ਵੇਖਿਆ, ਬਾਅਦ ਚ ਉਹਨਾਂ ਨੂੰ ਆਪਣੀ ਜਾਨ ਤੱਕ ਗਵਾਉਣੀ ਪਈ ਜੀ ਜੀ, ਤਾਂ ਕੀ ਅਸਰ ਹੋਇਆ? ਤਾਂ ਇਹਦੇ ਲਈ ਤਾਂ ਠੋਸ ਰਣਨੀਤੀ ਉਲੀਕਣੀ ਪਏਗੀ, ਕਾਨੂੰਨੀ ਚਾਰਾ ਜੋ ਪਲੱਸ ਜੋ ਨਹੀਂ ਉਹ ਜਾਪਦੀ ਇਸ ਵੇਲੇ ਸੰਭਵ, ਕਿ ਏਕਾ ਪਹਿਲਾਂ ਤੁਹਾਡੀ ਇਕਜੁੱਟਤਾ ਹੋਵੇ ਤੇ ਤੁਹਾਡੇ ਕੋਲ ਹਾਲ ਦੀ ਘੜੀ ਬਹੁਤ ਸਾਰੇ ਬਦਲ ਆਉਣਗੇ। ਇਹ ਮੇਰੀ ਗੱਲ ਅੱਜ ਨੋਟ ਕਰ ਲਿਓ ਕਿ ਬਹੁਤ ਸਾਰੇ ਬਦਲ ਆਉਣਗੇ ਤੁਹਾਡੇ ਕੋਲ, ਬਦਲ ਬਣ ਕੇ ਇੱਥੋਂ ਤੁਹਾਡੇ ਵਿੱਚੋਂ ਹੀ ਲੋਕ ਭਾਜਪਾ ਵੱਲੋਂ ਬਦਲ ਬਣ ਕੇ ਆਉਣਗੇ ਜੀ ਜੀ, ਉਹ ਸਾਰਾ ਕੁਝ ਹੋਏਗਾ। ਤਾਂ ਉਹਨਾਂ ਨੂੰ ਵਰਤੋਂ, ਇਸਤੇਮਾਲ ਕਰੋ, ਕਿਆ ਗੱਲਾਂ ਨੇ। ਖੈਰ ਦੇਖੋ ਅੱਗੇ ਕੀ ਹੁੰਦਾ, ਪਰ ਆ ਇਸ ਤਰ੍ਹਾਂ ਦੇ ਜਿਹੜੇ ਲੋਕ ਇਹ ਕਰਦੇ ਨੇ, ਚਾਹੇ ਉਹ ਸ਼ਿਵ ਸੈਨਾ ਵਾਲੇ ਚਾਹੇ ਕੋਈ ਵੀ ਹੈ, ਤਾਂ ਠੀਕ ਹੈ ਕਿ ਤੁਸੀਂ ਆਪਣੇ ਪੱਧਰ ਤੇ ਪ੍ਰੋਟੈਸਟ ਕਰ ਸਕਦੇ ਹੋ, ਤੁਹਾਨੂੰ ਕੋਈ ਰੋਕ ਨਹੀਂ ਸਕਦਾ, ਪਰ ਜਿਹੜੀ ਉਹ ਕੁੜੱਤਣ ਆਪਾਂ ਮੁਕਾਉਣ ਦੀ ਗੱਲ ਕਰਦੇ ਉਹ ਨਹੀਂ ਮੁੱਕਣੀ ਇਸ ਤਰ੍ਹਾਂ। ਉਹ ਮੁੱਦੇ, ਕੋਈ ਤੁਹਾਡੇ ਮੁੱਦੇ ਹੋਣਗੇ ਉਹਨਾਂ ਦੀ ਮੁਖਾਲਫਤ ਹੈ, ਕੋਈ ਉਹਨਾਂ ਦੀ ਹੈ, ਤੇ ਇਹ ਆ। ਤੁਹਾਨੂੰ ਘੱਟੋ ਘੱਟ ਇਹ ਦੇਖਣਾ ਚਾਹੀਦਾ ਕਿ ਇਸ ਦੇਸ਼ ਦੇ ਵਿੱਚ ਜਿੱਥੇ ਜਿੱਥੇ ਇਹ ਚੀਜ਼ਾਂ ਹੋਈਆਂ ਗਲਤ, ਉੱਥੇ ਇਹ ਵੇਖੋ ਕਿ ਉਹਦੇ ਕਾਰਨ ਕੀ ਸਨ, ਗਾਂ ਤੋਂ ਐਸੀਆਂ ਚੀਜ਼ਾਂ ਨਾ ਵਾਪਰਨ। ਤੁਸੀਂ ਤੇ ਸਗੋਂ ਇਹਨਾਂ ਚੀਜ਼ਾਂ ਦਾ ਮੁੱਢ ਬਣ ਰਹੇ ਜੀ। ਬਿਲਕੁਲ। ਅਗਲੀ ਖਬਰ ਦੇ ਵੱਲੋਂ ਚਲੀਏ ਮਿੰਟੂ ਜੀ, ਤੇ ਗੱਲ ਕਰੀਏ ਲਤੀਫਪੁਰਾ ਮਾਮਲੇ ਦੀ। ਸਰਕਾਰ ਨੇ ਜਦੋਂ ਘਰ ਢਾਇਆ, ਕਹਿੰਦੇ ਕੋਰਟ ਦੇ ਆਰਡਰ ਹੈ, ਪਰ ਪੰਜਾਬ ਦੇ ਅਧਿਕਾਰੀ ਨਾ ਪਹੁੰਚੇ ਲਤੀਫਪੁਰਾ ਮਾਮਲੇ ਦੇ ਵਿੱਚ। ਨਹੀਂ ਦੇਖੋ, ਗੱਲ ਕੀ ਹੈ ਕਿ ਜਿਹੜੇ ਇਹ ਆਰਡਰਾਂ ਦੀ ਗੱਲ ਕਰਦੇ ਆ, ਇਹ ਤਾਂ ਐਵੇਂ ਗੱਲਾਂ ਹੁੰਦੀਆਂ ਨੇ। ਇੱਥੇ ਮੈਂ ਇੱਕ ਦਲੀਲ ਦਿੱਤੀ ਸੀ, ਮੈਂ ਕਿਹਾ ਇੱਥੇ ਹਜ਼ਾਰਾਂ ਕਲੋਨੀਆਂ ਜਿਹੜੀਆਂ ਉਹ ਇਲੀਗਲ ਕੱਟੀਆਂ ਜਾਂਦੀਆਂ, ਬਣਾਈਆਂ ਜਾਂਦੀਆਂ, ਲੀਡਰ ਵਿੱਚ ਹਿੱਸਾ ਪੱਤੀ ਰੱਖਦੇ ਨੇ, ਬਾਅਦ ਦੇ ਵਿੱਚ ਕਿਉਂਕਿ ਸਾਰਾ ਕੁਝ ਫਿਕਸ ਹੁੰਦਾ, ਫਿਕਸ ਮੈਚ ਹੁੰਦਾ ਹੈ, ਉਹਨਾਂ ਨੂੰ ਰੈਗੂਲਰ ਕਰ ਦਿੱਤਾ ਜਾਂਦਾ ਹੈ ਜੀ। ਜੇ ਉਹ ਰੈਗੂਲਰ ਹੋ ਸਕਦੀਆਂ ਹਾਂਜੀ, ਤੇ ਜਿਹੜੇ ਕੋਈ ਦਹਾਕਿਆਂ ਤੋਂ ਰਹਿ ਰਹੇ ਨੇ, ਕੀ ਉਹ ਜੇ ਉਹਨਾਂ ਦੇ ਕੋਲ ਕਾਗਜ਼ ਵੀ ਨਹੀਂ ਹੈਗੇ, ਜੇ ਮੰਨ ਲਓ ਕਾਗਜ਼ ਵੀ ਨਹੀਂ ਹੈਗੇ, ਨਾਗਰਿਕ ਤੇ ਹੈਗੇ ਨੇ ਨਾ, ਨਾਗਰਿਕ ਤੇ ਹੈਗੇ ਨੇ, ਸਹੀ। ਤੇ ਜੇ ਕਿਸੇ ਨੂੰ ਤੁਸੀਂ ਉੱਥੇ ਕਾਗਜ਼ ਹੈ ਨਹੀਂ ਗੇ ਤੇ ਵਸਾ ਵੀ ਦਿਓਗੇ ਤਾਂ ਕੋਈ ਫਰਕ ਨਹੀਂ ਜੇ ਪੈਂਦਾ ਜੀ। ਕਾਗਜ਼ ਤੇ ਬਹੁਤ ਸਾਰੇ ਲੋਕਾਂ ਕੋਲ ਹੈ ਨਹੀਂ, ਉਹਨਾਂ ਕੋਲ ਤਾਂ ਆਧਾਰ ਕਾਰਡ ਵੀ ਹੈ ਨਹੀਂ ਗੇ, ਉਹਨਾਂ ਨੂੰ ਬਾਹਰ ਸੁੱਟਿਓ ਦੇਸ਼ ਚ, ਬੰਗਾਲ ਦੀ ਖਾੜੀ ਚ ਸੁੱਟਿਓ ਜਾ ਕੇ ਜੀ, ਸਹਾਰਾ ਮਾਰੂਥਲ ਚ ਸੁੱਟਾਓ। ਗੱਲ ਇਹ ਆ ਕਿ ਇਹ ਤਾਂ ਪਤਾ ਨਹੀਂ। ਔਰ ਦੇਖੋ, ਪਰ ਜਿਨ੍ਹਾਂ ਨੇ ਪੈਰਵਾਈ ਕਰਨੀ ਹੁੰਦੀ ਹੈ ਨਾ, ਕਰਦੇ ਵੀ ਨੇ। ਸਲਮਾਨ ਖੁਰਸ਼ੀਦ ਵਰਗੇ ਨੇ ਉੱਥੇ ਮੁਸਲਮਾਨਾਂ ਦੇ ਘਰ ਉਜੜ ਲੱਗੇ ਸਨ ਜੀ, ਉੱਤਰਾਖੰਡ ਦੇ ਵਿੱਚ ਮੁਸਲਮਾਨਾਂ ਦੇ ਘਰ ਉਜੜਨ ਲੱਗੇ ਸਨ, ਤੇ ਉਹ ਨਾਲ ਦੀ ਨਾਲ ਚਲੇ ਗਏ। ਅਗਲਿਆਂ ਨੇ ਲੈ ਆਂਦੇ ਸਟੇਜ ਤੋਂ ਉੱਥੋਂ ਸੁਪਰੀਮ ਕੋਰਟ ਚੋਂ, ਪਰ ਉੱਥੇ ਧਿਰ ਸੀਗੀ ਨਾਲ, ਸਲਮਾਨ ਖੁਰਸ਼ੀਦ ਵਰਗੇ ਖਲੋਤੇ ਜੀ ਜੀ। ਤਾਂ ਗੱਲ ਇਹ ਆ ਕਿ ਇਹ ਚੀਜ਼ਾਂ ਚੱਲਦੀਆਂ ਨੇ। ਖੈਰ ਇਹਦੇ ਵਿੱਚ ਕੀ ਸੀਗਾ ਕਿ ਇੰਪਰੂਵਮੈਂਟ ਟਰਸਟ ਵੱਲੋਂ ਜੇ ਕੁਝ ਕੀਤਾ ਗਿਆ ਸੀਗਾ, ਤਾਂ ਉਹਦੇ ਤੇ ਨੋਟਸ ਲਿਆ ਹੈ ਕਮਿਸ਼ਨ ਨੇ, ਜਿਹਦੇ ਚੇਅਰਮੈਨ ਨੇ ਸਾਂਪਲਾ ਸਾਹਿਬ, ਤੁਹਾਨੂੰ ਪਤਾ ਹੀ ਹੈ ਜੀ ਜੀ। ਇਹ ਐਸੀ ਭਾਈਚਾਰੇ ਦੇ ਜਿਹੜੇ ਕਮਿਸ਼ਨ ਨੇ, ਕੌਮੀ ਕਮਿਸ਼ਨ ਨੇ, ਐਸੀ ਕਮਿਸ਼ਨ ਜਿਹਨੂੰ ਕਹਿੰਦੇ ਆ, ਤੇ ਉਹਦੇ ਚੇਅਰਮੈਨ ਨੇ। ਤਾਂ ਇਹਨਾਂ ਨੇ ਬੁਲਾਇਆ ਸੀ, ਅੱਜ ਦੀ ਤਰੀਕ 'ਚ ਕੋਈ ਵੀ ਅਧਿਕਾਰੀ ਉੱਥੇ ਨਹੀਂ ਪਹੁੰਚਿਆ, ਨਾ ਕੋਈ ਰਿਕਾਰਡ ਪੇਸ਼ ਕੀਤਾ ਗਿਆ। ਦੁਬਾਰਾ ਫੇਰ ਬੁਲਾ ਲੈਣਗੇ। ਫੇਰ ਅੱਗੇ ਅਸੀਂ ਵੇਖਿਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮਾਮਲੇ ਦੇ ਵਿੱਚ ਕਿ ਕਿਸ ਤਰ੍ਹਾਂ ਇਹ ਵੀ ਮਾਮਲਾ ਜਿਹੜਾ ਸੀਗਾ ਉਹ ਕਿੰਨਾ ਘੁੰਮਿਆ। ਉਹ ਕਹਿੰਦੇ ਸਨ ਇਹ ਆਉਂਦੇ ਨਹੀਂ, ਜਾਂਦੇ ਨਹੀਂ, ਤਾਂ ਫਿਰ ਮਾਮਲਾ ਜਿਹੜਾ ਉਹ ਮੁੜ ਕੇ ਸ਼ਾਂਤ ਹੋ ਗਿਆ। ਇਸ ਤਰ੍ਹਾਂ ਦੇਖਦੇ ਆ ਹੁਣ ਅਗਲੀ ਪੇਸ਼ੀ ਤੇ ਜਾਂਦੇ ਆ ਕਿ ਨਹੀਂ ਜਾਂਦੇ। ਤਾਂ ਗੱਲ ਇਹ ਆ ਕਿ ਤੁਹਾਨੂੰ ਜਾ ਕੇ ਤੇ ਉੱਥੇ ਰਿਕਾਰਡ ਤੇ ਪੇਸ਼ ਕਰਨਾ ਚਾਹੀਦਾ, ਪਰ ਰਿਕਾਰਡ ਵਾਲਾ ਮਾਮਲਾ ਕੀ ਹੈ ਕਿ ਅਫਸਰ ਹੁਣ ਜ਼ਿੰਮੇਵਾਰੀ ਕਿਹੜਾ ਲਵੇ। ਇੱਥੇ ਆਏ ਸਨ ਜਿੱਦਣ, ਉਹ ਡੀਸੀ ਨੂੰ ਪੁੱਛਦੇ ਤੇ ਕਹਿੰਦੇ ਜੀ ਮੈਨੂੰ ਨਹੀਂ ਪਤਾ, ਕਮਿਸ਼ਨਰ ਨੂੰ ਪੁੱਛਦੇ ਸਨ ਤੇ ਕਹਿੰਦੇ ਕਿ ਮੈਨੂੰ ਨਹੀਂ ਪਤਾ ਹੈਗਾ।
ਜੀ ਪਤਾ ਕਿਹਨੂੰ ਹੈ ਇਹੀ ਪਤਾ ਨਹੀਂ ਲੱਗ ਰਿਹਾ। ਸਹੀ ਹੈ ਬਿਲਕੁਲ ਜੀ। ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧੀਏ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। 2 ਮਹੀਨੇ ਦੀ ਦੇਰੀ ਹੋ ਗਈ ਸੀ ਫੈਸਲਾ ਸੁਣਾਉਣ ਦੇ ਵਿੱਚ ਤੇ ਸੁਪਰੀਮ ਕੋਰਟ ਦੇ ਜੱਜ ਨੇ ਮਾਫੀ ਮੰਗੀ ਜੀ। ਦੇਖੋ ਕਈ ਵਾਰ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਬੜੀਆਂ ਮਸਾਲੀ ਜਿਹੀਆਂ ਹੁੰਦੀਆਂ ਨੇ। ਆਪਾਂ ਕਦੇ ਏਦਾਂ ਦੇਖਿਆ ਤਾਂ ਨਹੀਂ ਹੈਗਾ ਕਿ ਸੁਪਰੀਮ ਕੋਰਟ ਦੇ ਵਿੱਚ ਕੋਈ ਜੱਜ ਇਸ ਕਰਕੇ ਮਾਫੀ ਮੰਗਦਾ ਨਜ਼ਰ ਆਵੇ ਕਿ ਉਹਨੇ ਫੈਸਲਾ ਸੁਣਾਉਣ ਦੇ ਵਿੱਚ ਥੋੜਾ ਸਮਾਂ ਲਿਆ ਹੈ ਜੀ। ਤੇ ਦੇਖੋ ਇਹ ਮਾਮਲਾ ਵੀ ਚੰਡੀਗੜ੍ਹ ਦੇ ਨਾਲ ਜੁੜਿਆ ਸੀਗਾ ਤੇ ਚੰਡੀਗੜ੍ਹ ਸ਼ਹਿਰ ਦੇ ਵਿੱਚ ਸਿੰਗਲ ਰੈਜ਼ੀਡੈਂਸ਼ੀਅਲ ਇਕਾਈਆਂ ਨੂੰ ਅਪਾਰਟਮੈਂਟ ਦੇ ਵਿੱਚ ਬਦਲ ਕੇ ਵੇਚਣ ਦਾ ਇਹ ਮਾਮਲਾ ਸੀਗਾ ਜੀ। ਤੇ ਇਹਦੇ ਤੇ ਫੈਸਲਾ ਸੁਣਾਉਣ ਲੱਗਿਆ ਇਹਨਾਂ ਦੀ ਜਿਹੜੀ ਦੇਰੀ ਹੋਈ ਹੈ ਤਾਂ ਉਹਦੇ ਵਾਸਤੇ ਇਹਨਾਂ ਨੇ ਮਾਫੀ ਮੰਗੀ ਹੈ ਕਿ ਜ਼ਰੂਰੀ ਸੀਗਾ ਫੈਸਲਾ ਤੇ ਇਹ ਜਿਹੜਾ ਦੇਰੀ ਵਾਲਾ ਕੰਮ ਹੋਇਆ ਤੇ ਉਹਦੇ ਵਾਸਤੇ ਅਸੀਂ ਖਿਮਾ ਯਾਚਨਾ ਕਰਨੇ ਆ। ਤਾਂ ਮੇਰੇ ਖਿਆਲ ਦੇ ਨਾਲ ਇਹ ਇੱਕ ਇਤਿਹਾਸ ਦੇ ਵਿੱਚ ਸ਼ਾਇਦ ਵਿਰਲਾ ਮੌਕਾ ਹੀ ਹੋਏਗਾ, ਵਿਰਲਾ ਵਾਂਝਾ ਕਿਤੇ ਹੋਇਆਗਾ ਮੌਕਾ ਜਦੋਂ ਸੁਪਰੀਮ ਕੋਰਟ ਦੇ ਵਿੱਚ ਕਿਸੇ ਜੱਜ ਨੇ ਕਿਹਾ ਹੋਵੇ ਕਿ ਸਾਨੂੰ ਮਾਫ ਕਰ ਦਿਓ, ਸਾਡੇ ਤੋਂ ਦੇਰੀ ਹੋਈ ਹੈ। ਤਾਂ ਖੈਰ ਫੈਸਲਾ ਦਿੱਤਾ ਆ। ਤਾਂ ਫੈਸਲਾ ਕੀ ਹੈ? ਵੈਸੇ ਤਾਂ ਜਿਹੜੇ ਹੈਗੇ ਨੇ ਜਸਟਿਸ ਭੂਸ਼ਣ ਰਾਮ ਕ੍ਰਿਸ਼ਨ ਗਵਾਈ, ਇਹ 1985 ਚ ਆਪਣਾ ਵਕੀਲ ਵਜੋਂ ਕੈਰੀਅਰ ਸ਼ੁਰੂ ਕਰਦੇ ਆ ਰਜਿਸਟ੍ਰੇਸ਼ਨ ਕਰਾ ਕੇ ਤੇ ਫਿਰ ਉਸ ਤੋਂ ਬਾਅਦ ਬੰਬੇ ਹਾਈ ਕੋਰਟ ਉੱਤੇ ਨਾਗਪੁਰ ਬੈਂਚ ਹੈਗੀ ਉਹਦੇ ਵਿੱਚ ਵਕਾਲਤ ਦੀ ਪ੍ਰੈਕਟਿਸ ਕਰਕੇ ਤੇ ਇੱਥੋਂ ਤੱਕ ਪਹੁੰਚੇ ਆ। ਯਾਨੀ ਇਹ ਉਹਨਾਂ ਦਾ ਛੋਟਾ ਜਿਹਾ ਆਪਾਂ ਕਹਿ ਲਈਏ ਕਿ ਉਹ ਤਾਂ ਹੈ ਤਾਂ ਬਹੁਤ ਵੱਡਾ, ਪਰ ਆਪਾਂ ਕਹਿੰਦੇ ਕਿ ਛੋਟਾ ਜਿਹਾ ਸਫ਼ਰ ਦਾ ਝਲਕਾਰਾ ਹੈ। ਪਰ ਮਾਮਲਾ ਚੰਡੀਗੜ੍ਹ ਨਾਲ ਜੁੜਿਆ ਹੋਈ ਸੀਗਾ ਜਿਹੜਾ ਕਿ ਇਸ ਮਾਮਲੇ 'ਚ ਇਦਾਂ ਆਇਆ ਕਿ ਸੈਕਟਰ 1 ਤੋਂ ਲੈ ਕੇ 30 ਤੱਕ ਲਾਗੂ ਹੋਏਗਾ ਕਿਉਂਕਿ ਹੈਰੀਟੇਜ ਹੈ ਚੰਡੀਗੜ੍ਹ। ਤਾਂ ਇਹਦੇ ਵਿੱਚ ਕੀ ਹੈ ਕਿ ਤੁਸੀਂ ਜਿੱਦਾਂ ਹੁਣ ਆਪਾਂ ਕਿ ਫਲੋਰ ਵਾਈਜ਼ ਮਕਾਨ ਦੇਖਦੇ ਆ ਕਿ ਬਣਾ ਕੇ ਤੁਸੀਂ ਨਹੀਂ ਵੇਚ ਸਕਦੇ ਕਿ ਉਹਦੇ ਨਾਲ ਹੈਰੀਟੇਜ ਨੂੰ ਨੁਕਸਾਨ ਹੁੰਦਾ। ਸੋ ਇਹ ਫੈਸਲਾ ਵੀ ਸੰਖੇਪ 'ਚ ਇਦਾਂ ਦਾ ਹੈ। ਜੀ 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 ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਦੇ ਵੱਲ ਚੱਲਾਂਗੇ। ਕੁਰੂਕਸ਼ੇਤਰ ਦੇ ਵਿੱਚ ਬਦਮਾਸ਼ਾਂ ਨੇ ਇੱਕ ਨੌਜਵਾਨ ਦਾ ਹੱਥ ਵੱਢ ਕੇ ਨਾਲ ਲੈ ਗਏ। ਇਹ ਨੌਜਵਾਨ ਹੋਟਲ ਦੇ ਵਿੱਚ ਬੈਠਾ ਸੀ ਤੇ ਹੋਟਲ ਦੇ ਵਿੱਚ 12 ਬਦਮਾਸ਼ਾਂ ਨੇ ਹਮਲਾ ਕਰਕੇ ਉਹਦੇ ਹੱਥ ਵੱਢ ਦਿੱਤੇ ਤੇ ਵੱਡੇ ਹੱਥਾਂ ਨੂੰ ਲੈ ਕੇ ਫਰਾਰ ਹੋ ਗਏ। ਇਹ ਮੁੰਡਾ ਕਰਨਾਲ ਦਾ ਨੌਜਵਾਨ ਕਰਨਾਲ ਦਾ ਰਹਿਣ ਵਾਲਾ। ਇਸੇ ਤਰ੍ਹਾਂ ਟੋਲ ਪਲਾਜ਼ਿਆਂ ਤੇ ਪ੍ਰਦਰਸ਼ਨ ਕਰਕੇ ਜਿਹੜੀ ਹਾਈਵੇ ਅਥਾਰਟੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚੀ ਹੈ ਤੇ ਉਹਨਾਂ ਨੇ ਕਿਹਾ ਕਿ ਸਾਨੂੰ 1 ਕਰੋੜ 33 ਲੱਖ ਦਾ ਨੁਕਸਾਨ ਜਿਹੜਾ ਉਹ ਰੋਜ਼ਾਨਾ ਹੋ ਰਿਹਾ। ਇਹਦੇ ਤੇ ਚਰਚਾ ਕਰਾਂਗੇ। ਸਜਾਈ ਘੁਟਾਲੇ ਦੇ ਵਿੱਚ ਸਰਵੇਸ਼ ਕੌਸ਼ਲ ਤੋਂ ਪੁੱਛਗਿੱਛ ਹੋਈ ਹੈ, ਉਸ ਮਾਮਲੇ ਤੇ ਵੀ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਰੁਖ ਕਰਾਂਗੇ ਕੁਝ ਹੋਰ ਅਹਿਮ ਖਬਰਾਂ ਦਾ। ਗੱਲ ਕਰਾਂਗੇ ਕੁਰੂਕਸ਼ੇਤਰ ਦੀ। ਇੱਥੇ ਇੱਕ ਭਿਆਨਕ ਘਟਨਾ ਵਾਪਰੀ ਹੈ। 12 ਬਦਮਾਸ਼ ਇੱਕ ਹੋਟਲ ਦੇ ਵਿੱਚ ਵੜਦੇ ਨੇ ਤੇ ਇੱਕ ਨੌਜਵਾਨ ਤੇ ਹਮਲਾ ਕਰਕੇ ਉਹਦੇ ਹੱਥ ਵੜ ਦਿੱਤੇ ਜਾਂਦੇ ਨੇ ਤੇ ਵੱਡੇ ਹੱਥਾਂ ਨੂੰ ਉਹ ਨਾਲ ਲੈ ਕੇ ਫਰਾਰ ਹੋ ਜਾਂਦੇ ਨੇ। ਪਤਾ ਲੱਗਿਆ ਕਿ ਇਹ ਨੌਜਵਾਨ ਕਰਨਾਲ ਦਾ ਰਹਿਣ ਵਾਲਾ ਤੇ ਇਸ ਦੇ ਨਾਲ ਇੱਕ ਲੜਕੀ ਬੈਠੀ ਹੋਈ ਸੀ। ਜਦੋਂ 2 ਗੱਡੀਆਂ ਦੇ ਵਿੱਚ ਸਵਾਰ ਉੱਥੇ 10-12 ਬਦਮਾਸ਼ ਪਹੁੰਚੇ ਤਾਂ ਜੋਗਨੂ ਤੇ ਹਮਲਾ ਕਰ ਦਿੱਤਾ ਗਿਆ। ਇਸ ਨੂੰ ਤੁਰੰਤ LNJP ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਫਿਰ PGI ਚੰਡੀਗੜ੍ਹ ਦੇ ਲਈ ਰੈਫਰ ਕਰ ਦਿੱਤਾ ਗਿਆ। ਪਤਾ ਲੱਗਿਆ ਕਿ ਇਹਦਾ ਕਿਸੇ ਸ਼ਰਾਬ ਦੇ ਠੇਕੇਦਾਰ ਦੇ ਨਾਲ ਪੁਰਾਣਾ ਝਗੜਾ, ਜਿਸ ਕਰਕੇ ਉਸ ਤੇ ਹਮਲਾ ਕਰ ਦਿੱਤਾ ਗਿਆ ਤੇ ਉਸ ਤੇ ਹੱਥ ਵੱਢ ਦਿੱਤੇ ਗਏ। ਚੂਣੂ ਦੇ ਨਾਲ ਇੱਕ ਨੌਜਵਾਨ ਕੁੜੀ ਬੈਠੀ ਸੀ, ਪਰ ਉਹ ਇਸ ਹਮਲੇ ਦੇ ਵਿੱਚ ਬਚ ਗਈ। ਮਾਮਲਾ ਦਰਜ ਕਰ ਲਿਆ ਗਿਆ। ਇਹ ਵੀ ਜ਼ਮਾਨਤ ਤੇ ਬਾਹਰ ਹੈ ਤੇ 2020 ਦੇ ਵਿੱਚ ਕਤਲ ਦੀ ਕੋਸ਼ਿਸ਼ ਦੇ ਮਾਮਲੇ ਦੇ ਵਿੱਚ ਜੁਗਨੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੇ ਸ਼ਰਾਬ ਦੇ ਠੇਕੇਦਾਰ ਤੇ ਕਈ ਗੋਲੀਆਂ ਚਲਾਈਆਂ ਸਨ, ਜਿਸ ਦੇ ਵਿੱਚ ਠੇਕੇਦਾਰ ਨੂੰ ਗੋਲੀਆਂ ਲੱਗੀਆਂ ਸਨ। ਹਮਲੇ ਦੇ ਪਿੱਛੇ ਇਹ ਵੀ ਝਗੜਾ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। CIA ਤੇ ਸਾਈਬਰ ਸੈੱਲ ਦੀਆਂ ਕਈ ਟੀਮਾਂ ਇਸ ਮਾਮਲੇ ਦੇ ਨਾਲ ਹੁਣ ਜੁੜ ਚੁੱਕੀਆਂ ਨੇ। ਰੁਖ ਕਰਦੇ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਖਬਰਾਂ ਦੇ ਬਾਰੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੂਬੇ ਦੇ ਸਾਬਕਾ ਉਦਯੋਗ ਮੰਤਰੀ ਅਤੇ ਭਾਜਪਾ ਆਗੂ ਸੁੰਦਰ ਸ਼ਾਮ ਅਰੋੜਾ ਨੂੰ ਵੱਡਾ ਝਟਕਾ ਦਿੰਦਿਆਂ ਉਸ ਦੀ ਪੱਕੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਕੁਝ ਦਿਨ ਪਹਿਲਾਂ ਹੀ ਉਸ ਨੂੰ AIG ਕਮ ਜਾਂਚ ਅਧਿਕਾਰੀ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਸਾਬਕਾ ਮੰਤਰੀ ਇਸ ਸਮੇਂ ਨਿਆਇਕ ਹਿਰਾਸਤ ਦੇ ਅਧੀਨ ਜੇਲ੍ਹ ਦੇ ਵਿੱਚ ਬੰਦ ਹੈ। ਉਸ ਦੇ ਖਿਲਾਫ ਵਿਜੀਲੈਂਸ ਥਾਣਾ ਮੁਹਾਲੀ ਦੇ ਵਿੱਚ ਕੇਸ ਦਰਜ ਹੈ। ਇੰਝ ਹੀ ਪਿਛਲੇ ਦਿਨੀ ਵਿਜੀਲੈਂਸ ਵੱਲੋਂ ਸਨਅਤੀ ਪਲਾਟ ਘੁਟਾਲੇ ਦੇ ਵਿੱਚ ਦਰਜ ਕੀਤੇ ਗਏ ਭ੍ਰਿਸ਼ਟਾਚਾਰ ਦੇ ਤਾਜ਼ਾ ਮਾਮਲੇ ਦੇ ਵਿੱਚ ਵੀ ਭਾਜਪਾ ਆਗੂ ਸੁੰਦਰ ਸ਼ਾਮ ਅਰੋੜਾ ਨੂੰ ਨਾਮਜ਼ਦ ਕੀਤਾ ਗਿਆ। ਇਹ ਉਹੀ ਅਰੋੜਾ ਸਾਹਿਬ ਨੇ ਜਿਨ੍ਹਾਂ ਨੇ ਇੱਕ AIG ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ। ਉਹਦੇ ਘਰੇ ਥੈਲਾ ਭਰ ਕੇ ਨੋਟਾਂ ਦਾ ਲੈ ਗਏ ਸਨ। ਬਾਅਦ ਦੇ ਵਿੱਚ ਜਦੋਂ ਉਹਨੇ ਸ਼ਿਕਾਇਤ ਕਰਤੀ ਤੇ ਫਿਰ ਇਹ ਰੋ ਰਹੇ ਸਨ ਸਾਰਾ ਟੱਬਰ। ਸੋ ਇਸੇ ਤਰ੍ਹਾਂ ਹੀ ਦੇਖੋ, ਅਸੀਂ ਇਹ ਤਾਂ ਨਹੀਂ ਕਹਿ ਸਕਦੇ ਵੀ ਕਿਹੜਾ ਗਲਤ ਹੈ ਤੇ ਕਿਹੜਾ ਸਹੀ ਹੈ। ਰਿਸ਼ਵਤ ਦੇਣਾ ਤੇ ਰਿਸ਼ਵਤ ਲੈਣਾ ਪਾਪ ਹੈ, ਇਹ ਇੱਕ ਕਾਨੂੰਨੀ ਜੁਰਮ ਵੀ ਹੈ। ਪਰ ਉਧਰ ਜਿਹੜੇ ਲੋਕਾਂ ਨੇ ਇਹਨਾਂ ਨੂੰ ਚੁਣਿਆ, ਆਪਾਂ ਅੱਜ ਇਹ ਨਹੀਂ ਕਹਿੰਦੇ ਕਿ ਸੁੰਦਰ ਸ਼ਾਮ ਅਰੋੜਾ ਵਾਕਈ ਗੁਨਾਹਗਾਰ ਹੈ ਜਾਂ ਉਹਨੇ ਗੁਨਾਹ ਕੀਤੇ ਹੈ। ਪਰ ਜੇਕਰ ਤੁਹਾਨੂੰ ਇਹ ਲੱਗਦਾ ਕਿ ਸਾਨੂੰ ਕਿਸੇ ਜਾਂਚ ਦੇ ਵਿੱਚ ਸੱਦ ਲਿਆ ਤੇ ਤੁਹਾਡਾ ਰੋਣ ਨਿਕਲਿਆ ਆ, ਤੁਸੀਂ ਇਹ ਗੱਲ ਕਦੇ ਸੋਚੀ ਹੈ ਕਿ ਯਾਰ ਜਿਹੜੇ ਲੋਕਾਂ ਨੇ ਸਾਨੂੰ ਚੁਣਿਆ ਸੀ ਉਹ ਅੱਜ ਕਿੰਨਾ ਵਿਲਕ ਰਹੇ ਨੇ, ਉਹਨਾਂ ਦੇ ਕੀ ਹਾਲਾਤ ਹੈ? ਕਦੇ ਅਸੀਂ ਪੰਜਾਬ ਦੇ ਵਿੱਚ ਨਸ਼ੇ ਬਾਰੇ ਗੱਲ ਕੀਤੀ ਹੈ? ਸਾਡੇ ਜਿਹੜੇ ਬਹੁਤੇ ਲੀਡਰ ਨੇ, ਖਾਸ ਕਰਕੇ ਕਾਂਗਰਸ ਵਜ਼ਾਰਤ ਦੇ, ਜਿਨ੍ਹਾਂ ਦੇ ਪਿੱਛੇ ਅੱਜ ਕੱਲ੍ਹ ਵਿਜੀਲੈਂਸ ਪਈ ਵੀ ਹੈ, ਕਦੇ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਹਾਲਾਤਾਂ ਬਾਰੇ ਸੋਚਿਆ ਕਿ ਲੋਕ ਤਾਂ ਇੱਥੋਂ ਹਿਜਰਤ ਕਰ ਰਹੇ ਨੇ ਤੇ ਅਸੀਂ ਇੱਥੇ ਮੰਤਰੀ ਸੰਤਰੀ ਬਣੇ ਫਿਰਦੇ, ਮੂਹਰੇ ਪਾਇਲਟ, ਮਗਰ ਜਿਪਸੀਆਂ, ਸਿਕਿਉਰਿਟੀ ਗਾਰਡ, ਸਰਕਾਰੀ ਕੋਠੀਆਂ, ਕਿਧਰੇ ਕੀ ਕੁਛ। ਤੇ ਦੋਸ਼ ਵੀ ਆਏ ਨਹੀਂ ਕਿ 2-4 ਲੱਖ ਦਾ, 50 ਲੱਖ ਰੁਪਏ ਦਾ ਦੋਸ਼ ਹੈ। ਹੁਣ 50 ਲੱਖ ਰੁਪਈਆ ਜੇ ਮਾਤਰ ਨੇ ਇਕੱਠਾ ਕਰਨਾ ਹੋਵੇ ਤਾਂ ਉਹਨੂੰ ਤਾਂ ਕਈ ਸਾਲਾਂ 'ਚ ਇਕੱਠਾ ਨਹੀਂ ਹੁੰਦਾ। ਤੇ ਮੰਤਰੀ ਨੂੰ ਇੱਕ ਫੋਨ ਗਿਆ ਕਿ ਜੀ ਤੁਹਾਡੀ ਪੁੱਛਗਿੱਛ ਕਰਨੀ ਹੈ ਵਿਜੀਲੈਂਸ ਨੇ ਤੇ ਫਲਾਨਾ ਬੰਦਾ ਪੁੱਛ ਪੜਤਾਲ ਕਰੂਗਾ। ਤੇ ਉਹਨਾਂ ਨੇ ਆਖਿਆ ਚਲੋ ਉਹ ਤਾਂ ਪੁੱਛ ਪੜਤਾਲ ਜਦੋਂ ਕਰੂ ਉਹਦੀ ਕਰੂ ਤੇ ਮੈਂ ਪਹਿਲਾਂ ਹੀ ਜਾ ਕੇ 50 ਲੱਖ ਰੁਪਈਆ ਦੇ ਆਉਣਾ। ਮੰਤਰੀ ਸਾਹਿਬ ਉੱਥੋਂ ਜਲੰਧਰੋਂ ਤੁਰੇ, ਮੁਹਾਲੀ ਆਉਂਦੇ 50 ਲੱਖ ਰੁਪਈਆ ਲੈ ਕੇ ਤੇ ਉਸ ਅਧਿਕਾਰੀ ਕੋਲ ਜਾ ਵੜੇ। ਸ਼ਾਇਦ ਉਹਦਾ ਨਾਮ ਮਨਮੋਹਨ ਸ਼ਰਮਾ ਸੀ। ਪਰ ਉਹ ਕਹਿੰਦੇ ਕਿ ਮੇਰੇ ਲਈ ਤਾਂ ਇਹ ਕੋਈ ਵੱਡੀ ਰਕਮ ਨਹੀਂ ਮੰਤਰੀ ਜੀ, ਤੁਸੀਂ ਆਪਦੇ ਕੋਲੇ ਰੱਖੋ, ਪਰ ਹੁਣ ਹੱਥਕੜੀ ਜ਼ਰੂਰ ਲੱਗੂਗੀ। ਖੈਰ, ਇਸੇ ਤਰ੍ਹਾਂ ਸਿੰਜਾਈ ਘੁਟਾਲਾ, ਜਿਸ ਮਾਮਲੇ ਦੇ ਵਿੱਚ ਪੰਜਾਬੀ ਰੇਡੀਓ ਇਸੇ ਤੇ ਰਿਪੋਰਟਾਂ ਵੀ ਪਈਆਂ ਨੇ। ਹੁਣ ਜਿਹੜਾ ਇਹ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਹੋਇਆ ਸੀ, ਬਹੁਤ ਕਰੋੜੀ ਸਿੰਜਾਈ ਘੁਟਾਲਾ, ਇਸ ਮਾਮਲੇ ਦੇ ਵਿੱਚ ਵਿਜੀਲੈਂਸ ਭਵਨ ਦੇ ਵਿੱਚ ਉੱਚ ਅਧਿਕਾਰੀਆਂ ਦੀ ਜਾਂਚ ਟੀਮ ਨੇ ਸੂਬੇ ਦੇ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਤੋਂ ਤਕਰੀਬਨ 3 ਘੰਟੇ ਪੁੱਛ ਪੜਤਾਲ ਕੀਤੀ। ਵਿਜੀਲੈਂਸ ਦੀ ਜਾਂਚ ਟੀਮ ਨੇ ਉਹਨਾਂ ਤੋਂ ਸਿੰਜਾਈ ਘੁਟਾਲੇ ਦੇ ਨਾਲ ਸੰਬੰਧਿਤ ਕਈ ਸਵਾਲ ਕੀਤੇ। ਇਹ ਜਿਹੜੇ ਸਰਵੇਸ਼ ਕੌਸ਼ਲ ਹੈ, ਜਿਹੜਾ ਕਿ ਸਾਬਕਾ ਮੁੱਖ ਸਕੱਤਰ ਹੈ, ਇਹ ਵਿਜੀਲੈਂਸ ਦੇ ਸਵਾਲਾਂ ਦੇ ਸਪਸ਼ਟ ਜਵਾਬ ਨਹੀਂ ਦੇ ਸਕਿਆ। ਹਾਲਾਂਕਿ ਵਿਜੀਲੈਂਸ ਵੱਲੋਂ ਪਹਿਲਾਂ ਵੀ ਕਈ ਵਾਰ ਸਰਵੇਸ਼ ਕੌਸ਼ਲ ਨੂੰ ਤਲਬ ਕੀਤਾ ਗਿਆ, ਪਰ ਉਹ ਵਿਦੇਸ਼ ਵਿੱਚ ਹੋਣ ਕਰਕੇ ਵਿਜੀਲੈਂਸ ਦੀ ਜਾਂਚ ਟੀਮ ਅੱਗੇ ਪੇਸ਼ ਨਹੀਂ ਹੋਏ। ਤੇ ਸਵੇਰੇ 11 ਕੁ ਵਜੇ ਵਿਜੀਲੈਂਸ ਭਵਨ ਪਹੁੰਚੇ ਸੀ ਤੇ ਉਹਨਾਂ ਨੇ ਫਿਰ ਬਿਠਾ ਕੇ ਚੰਗੀ ਤਰ੍ਹਾਂ ਸੇਵਾ ਪਾਣੀ ਕਰਕੇ ਤੇ ਫਿਰ ਸਵਾਲ ਪੁੱਛੇ। ਪਰ ਕੌਸ਼ਲ ਸਾਹਿਬ ਉਹਨਾਂ ਸਵਾਲਾਂ ਤੋਂ ਥਿੜਕਦੇ ਰਹੇ। ਇਹਨਾਂ ਨੂੰ ਤਰੇਲੀਆਂ ਆ ਰਹੀਆਂ, ਪਸੀਨਾ ਆਉਂਦਾ ਰਿਹਾ, ਮੁੜਕਾ ਆਉਂਦਾ ਰਿਹਾ। ਤੇ ਹੁਣ ਚੱਕਰ ਇਹ ਹੈ ਕਿ ਵਿਜੀਲੈਂਸ ਨੇ ਇਸੇ ਮਾਮਲੇ ਦੇ ਵਿੱਚ ਗੁਰਿੰਦਰ ਸਿੰਘ ਭਾਪਾ, ਜਿਹੜਾ ਠੇਕੇਦਾਰ ਹੈ, ਤੇ ਹੋਰਨਾਂ ਕਈਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪੁੱਛ ਪੜਤਾਲ ਦੇ ਵਿੱਚ ਸ਼ਰਨਜੀਤ ਸਿੰਘ ਢਿੱਲੋਂ, ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ, ਜਨਮੇਜਾ ਸਿੰਘ ਸੇਖੋਂ ਤੇ ਹੋਰਨਾਂ
ਰਾਜਸੀ ਆਗੂਆਂ ਤੇ ਉੱਚ ਅਧਿਕਾਰੀਆਂ ਦੇ ਨਾਂ ਸਾਹਮਣੇ ਆ ਚੁੱਕੇ ਨੇ। ਇਸ ਤੋਂ ਪਹਿਲਾਂ ਸਾਬਕਾ ਅਕਾਲੀ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਤੇ KBS ਸਿੱਧੂ ਅਤੇ ਖੇਤੀਬਾੜੀ ਵਿਭਾਗ ਦੇ ਸਾਬਕਾ ਸਕੱਤਰ ਕਾਹਨ ਸਿੰਘ ਪੰਨੂ ਤੋਂ ਵੀ ਪੁੱਛ ਪੜਤਾਲ ਵਿਜੀਲੈਂਸ ਕਰ ਚੁੱਕੀ ਹੈ। ਉਕਤ ਸਿਆਸੀ ਆਗੂਆਂ ਤੇ ਅਫਸਰਾਂ ਤੇ ਠੇਕੇਦਾਰ ਤੋਂ ਰਿਸ਼ਵਤ ਲੈ ਕੇ ਸਿੰਜਾਈ ਵਿਭਾਗ ਦੇ ਵਿੱਚ 1200 ਕਰੋੜ ਦਾ ਕੰਮ ਦੇਣ ਦਾ ਦੋਸ਼ ਹੈ। ਤੇ ਇਹਨਾਂ ਜਿਹੜੇ ਗੁਰਿੰਦਰ ਸਿੰਘ ਭਾਪੇ ਨੇ 2017 ਦੇ ਵਿੱਚ ਦੋਸ਼ ਲਾਏ ਸਨ, ਉਹਨੇ ਨਾਂ ਲਿਆ ਸੀ ਸਾਬਕਾ ਅਕਾਲੀ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦੇ ਪੀਏ ਦਾ ਤੇ ਜਨਮੇਜਾ ਸਿੰਘ ਦੇ ਸੇਖੋਂ ਦੇ ਪੀਏ ਦਾ। ਇਹਨੇ ਕਿਹਾ ਸੀਗਾ ਕਿ ਮੈਂ ਇਹਨਾਂ ਦੇ ਸਹਾਇਕਾਂ ਨੂੰ 1.5 ਕਰੋੜ ਰੁਪਇਆ ਦਿੱਤਾ ਤੇ 3 ਸਾਬਕਾ ਜਿਹੜੇ IAS ਅਧਿਕਾਰੀ ਹੈ ਉਹਨਾਂ ਦੇ ਘਰੇ ਮੈਂ 7-7 ਕਰੋੜ, ਇੱਕ ਦੇ ਘਰੇ 8 ਕਰੋੜ ਰੁਪਇਆ ਭੇਜਿਆ। ਹੁਣ ਇਹ ਨਹੀਂ ਪਤਾ ਵੀ ਇਹ KBS ਸਿੱਧੂ ਦੇ ਘਰੇ ਭੇਜਿਆ ਜਾਂ ਕਾਹਨ ਸਿੰਘ ਪੰਨੂ ਦੇ ਘਰੇ ਭੇਜਿਆ ਜਾਂ ਜਿਹੜਾ ਸਰਵੇਸ਼ ਕੌਸ਼ਲ ਹੈ ਉਹਦੇ ਘਰੇ ਭੇਜਿਆ। ਕਾਹਨ ਸਿੰਘ ਪੰਨੂ ਤੇ KBS ਸਿੱਧੂ ਤੋਂ ਤਾਂ ਪੁੱਛ ਪੜਤਾਲ ਹੋ ਗਈ ਹੈ। ਸਰਵੇਸ਼ ਕੌਸ਼ਲ ਵਿਦੇਸ਼ ਦੇ ਵਿੱਚ ਸੀਗਾ ਤੇ ਇਹਨੇ ਫਿਰ ਬਾਅਦ ਦੇ ਵਿੱਚ ਵਿਜੀਲੈਂਸ ਤੇ ਇਤਰਾਜ਼ ਵੀ ਜਤਾਇਆ ਕਿ ਭਾਈ ਤੁਸੀਂ ਜਦੋਂ ਮੈਂ ਜਾਂਚ ਦੇ ਵਿੱਚ ਤਿਆਰ ਹੋਣ ਦੇ ਲਈ ਤਿਆਰ ਹਾਂ ਤੇ ਤੁਸੀਂ ਲੁੱਕ ਆਊਟ ਸਰਕੂਲਰ ਕਾਹਤੋਂ ਜਾਰੀ ਕਰਵਾਇਆ ਮੇਰਾ। ਸੋ ਖੈਰ ਇਹ ਟ੍ਰਿਕਾਂ ਹੀ ਹੁੰਦੀਆਂ ਇਸ ਤਰ੍ਹਾਂ ਜਾਂਚ ਦੇ ਵਿੱਚ ਬਚਣ ਦੀਆਂ ਜਾਂ ਜਾਂਚ ਦੇ ਵਿੱਚ ਪ੍ਰਭਾਵੀ ਹੋਣ ਦੀਆਂ। ਪਰ ਅਸਲ ਦੇ ਵਿੱਚ 2017 ਦੇ ਵਿੱਚ ਵਿਜੀਲੈਂਸ ਕੋਲੇ ਜਿਹੜੇ ਇਕਬਾਲੀਆ ਬਿਆਨ ਸੀ ਉਹ ਹਲੇ ਵੀ ਇਕਬਾਲੀਆ ਬਿਆਨ ਜਿਹੜੇ ਆ ਉਹ ਗੂਗਲ ਤੇ ਪਏ ਹੋਣੇ, ਤੁਸੀਂ ਪੜ੍ਹ ਸਕਦੇ ਹੋ। ਉਹਦੇ ਵਿੱਚ ਠੇਕੇਦਾਰ ਗੁਰਿੰਦਰ ਸਿੰਘ ਭਾਪੇ ਨੇ ਗੱਲ ਕਹੀ ਸੀ ਕਿ ਮੈਂ 2 ਮੰਤਰੀਆਂ ਦੇ ਘਰੇ 1.5 ਕਰੋੜ ਰੁਪਇਆ ਤੇ 3 ਸਾਬਕਾ IAS ਅਧਿਕਾਰੀਆਂ ਦੇ ਘਰੇ 7-7 ਕਰੋੜ, ਇੱਕ ਦੇ ਘਰੇ 8 ਕਰੋੜ ਰੁਪਇਆ ਭੇਜਿਆ। ਤੇ ਕੰਮ ਇਹ ਸੀਗਾ ਕਿ ਟੈਂਡਰ ਕਿਹੜੇ ਮਹਿਕਮੇ 'ਚ ਕਿਹੜੀ ਥਾਂ ਹੋਣੇ ਆ, ਕਿਹੜੇ ਕੰਮ ਦੇ ਹੋਣੇ ਆ, ਇਹਦੀਆਂ ਜਾਣਕਾਰੀਆਂ ਗੁਰਿੰਦਰ ਭਾਪੇ ਨੂੰ ਪਹਿਲਾਂ ਹੀ ਮਿਲ ਜਾਂਦੀਆਂ ਸੀ। ਤੇ ਜਿਹੜੇ ਹੋਰ ਸੀ ਉਹਨਾਂ ਨੂੰ ਗੁਰਿੰਦਰ ਭਾਪਾ ਕਿਸੇ ਨੂੰ ਥਾਈਲੈਂਡ, ਕਿਸੇ ਨੂੰ ਮਲੇਸ਼ੀਆ, ਕਿਸੇ ਨੂੰ ਕਿਸੇ ਮੁਲਕ ਦੀ ਸੈਰ ਵੀ ਕਰਾਉਂਦਾ ਸੀ, ਮਹਿੰਗੇ ਹੋਟਲਾਂ ਦੇ ਵਿੱਚ ਠਹਿਰਾਉਂਦਾ ਸੀ। ਤੇ ਜਾਂਦੇ ਜਾਂਦੇ ਗੱਲ ਕਰਦੇ ਆਪਾਂ ਟੋਲ ਪਲਾਜ਼ੇ ਦੀ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਪ੍ਰਦਰਸ਼ਨਕਾਰੀਆਂ ਵੱਲੋਂ ਗੈਰ ਕਾਨੂੰਨੀ ਢੰਗ ਦੇ ਨਾਲ ਟੋਲ ਫੀਸ ਵਸੂਲਣ ਤੋਂ ਰੋਕਣ ਅਤੇ ਉਸ ਨੂੰ ਰੋਜ਼ ਹੋ ਰਹੇ 1 ਕਰੋੜ 33 ਲੱਖ ਦੇ ਨੁਕਸਾਨ ਦੀ ਭਰਪਾਈ ਦੇ ਲਈ ਪੰਜਾਬ ਦੇ ਖਿਲਾਫ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਇਹਨਾਂ ਨੇ ਕਿਹਾ ਹੈ ਕਿ 440 ਦਿਨ ਪਹਿਲਾਂ ਟੋਲ ਪਲਾਜ਼ੇ ਬੰਦ ਕਰਨ ਕਰਕੇ ਸਾਨੂੰ 1348 ਕਰੋੜ ਦਾ ਨੁਕਸਾਨ ਝੱਲਣਾ ਪਿਆ ਤੇ ਜਸਟਿਸ ਵਿਨੋਦ S ਭਾਰਦਵਾਜ ਦੇ ਸਾਹਮਣੇ ਰੱਖੀ ਪਟੀਸ਼ਨ ਦੇ ਵਿੱਚ NHAI ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਟੋਲ ਫੀਸ ਵਸੂਲੀ ਨੂੰ ਰੋਕਣ ਦੇ ਨਤੀਜੇ ਵਜੋਂ ਕੇਂਦਰ ਸਰਕਾਰ ਦੇ ਖਜ਼ਾਨੇ ਨੂੰ ਮਾਲੀ ਨੁਕਸਾਨ ਹੋਇਆ। ਇਹਦੇ ਵਿੱਚ ਇੱਕ ਹੋਰ ਚੀਜ਼ ਮੈਂ ਕਹੀ ਸੀ ਜਦੋਂ ਖਬਰ ਦੀ ਸ਼ੁਰੂਆਤ ਕੀਤੀ ਸੀ, ਤੁਸੀਂ ਸ਼ਾਇਦ ਧਿਆਨ ਦਿੱਤਾ ਹੋਊਗਾ। ਉਹਦੇ ਵਿੱਚ ਇਹ ਗੱਲ ਕਹੀ ਸੀ ਕਿ ਨੈਸ਼ਨਲ ਹਾਈਵੇ ਅਥਾਰਟੀ ਨੇ ਪ੍ਰਦਰਸ਼ਨਕਾਰੀਆਂ ਵੱਲੋਂ ਗੈਰ ਕਾਨੂੰਨੀ ਢੰਗ ਦੇ ਨਾਲ ਟੋਲ ਫੀਸ ਵਸੂਲਣ ਤੋਂ ਰੋਕਣ ਤੇ ਗੈਰ ਕਾਨੂੰਨੀ ਢੰਗ। ਹੁਣ ਇਹ ਗੱਲ ਕਹਿ ਰਹੀ ਹੈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਕਿ ਸਾਡਾ ਟੋਲ ਜਿਹੜਾ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਰੋਕਿਆ ਗਿਆ। ਚਲੋ ਸਾਨੂੰ ਕਹਿਣਾ ਵੀ ਪੈਣਾ ਭਾਈ ਟੋਲ ਜਦੋਂ ਤੁਸੀਂ ਰੋਕਦੇ ਹੋ ਤਾਂ ਉਹ ਧਰਨਾ ਪ੍ਰਦਰਸ਼ਨ ਤੁਸੀਂ ਦਿੰਦੇ ਹੋ ਤੇ ਵਸੂਲੀ ਨਹੀਂ ਤੁਸੀਂ ਰੋਕ ਸਕਦੇ। ਟੋਲ ਬੰਦ ਕਰ ਸਕਦੇ ਹੋ, ਜੋ ਵੀ ਕਰ ਸਕਦੇ, ਪਰ ਵਸੂਲੀ ਰੋਕਣਾ ਗਲਤ ਆ। ਤੇ ਦੂਜੀ ਗੱਲ ਇਹ ਹੈ ਕਿ ਗੈਰ ਕਾਨੂੰਨੀ ਢੰਗ, ਤੁਹਾਨੂੰ ਯਾਦ ਹੋਣਾ ਅਮਨ ਅਰੋੜੇ ਦੀ ਗੱਲ, ਉਹ ਵੀ ਜ਼ੀਰੇ ਦੇ ਧਰਨੇ ਨੂੰ ਗੈਰ ਕਾਨੂੰਨੀ ਦੱਸਦਾ ਸੀ। ਹੁਣ ਪਤਾ ਲੱਗ ਗਿਆ ਨਾ ਕਿ ਮੰਤਰੀ ਸੰਤਰੀ ਕਿਹਦੀ ਬੋਲੀ ਬੋਲਦੇ ਆ। ਹੁਣ ਇਸ ਤੋਂ ਅੰਦਾਜ਼ਾ ਹੋ ਗਿਆ ਹੋਣਾ ਤੁਹਾਨੂੰ ਕਿ ਜਦੋਂ ਕੋਈ ਵੀ ਲੀਡਰ, ਕੋਈ ਰਾਜਨੇਤਾ ਇਹ ਕਹਿੰਦਾ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਧਰਨਾ ਦਿੱਤਾ ਜਾ ਰਿਹਾ ਤਾਂ ਨੈਸ਼ਨਲ ਹਾਈਵੇ ਅਥਾਰਟੀ ਵੀ ਇਹੀ ਗੱਲ ਕਹਿੰਦੀ ਹੈ। ਪਰ ਇਹ ਲੋਕਾਂ ਨੇ ਕਦੇ ਇਹ ਨਹੀਂ ਵਿਚਾਰਿਆ ਕਿ ਟੋਲਾਂ ਤੇ ਬੈਠੇ ਕਾਹਤੋਂ ਆ। ਕਿਹਦਾ ਜੀ ਕਰਦਾ ਹੈ 2 ਟੈਂਪਰੇਚਰ ਦੇ ਵਿੱਚ ਟੋਲ ਤੇ ਬੈਠਣ ਨੂੰ? ਦੱਸੋ ਕਿਹਦਾ ਦਿਲ ਕਰਦਾ 47 ਡਿਗਰੀ ਦੇ ਵਿੱਚ ਟੋਲ ਤੇ ਧੁੱਪਾਂ ਦੇ ਵਿੱਚ ਬੈਠਣ ਨੂੰ? ਕਿਸੇ ਦਾ ਦਿਲ ਨਹੀਂ ਕਰਦਾ। ਪਰ ਤੁਹਾਡੇ ਕੋਲ ਇੱਕ ਰਾਹ ਕਿ ਤੁਸੀਂ ਅਥਾਰਟੀਜ਼ ਹੈ, ਤੁਸੀਂ ਜਾ ਕੇ ਅਦਾਲਤ 'ਚ ਖੜ ਜਾਓਗੇ। ਜ਼ਿਮੀਂਦਾਰ ਕਿੱਥੇ ਖੜੇ? ਨਾ ਸਰਕਾਰਾਂ ਸੁਣਦੀਆਂ, ਨਾ ਅਧਿਕਾਰੀ ਸੁਣਦੇ ਆ, ਨਾ ਸੈਂਟਰ ਸਰਕਾਰਾਂ ਸੁਣਦੀਆਂ, ਨਾ ਮਹਿਕਮੇ ਸੁਣਦੇ ਆ। ਤੇ ਜ਼ਿਮੀਂਦਾਰ ਕਿਹੜੀ ਅਦਾਲਤ ਜਾ ਖੜੇ? ਉਹ ਵੀ ਤਾਂ ਦੱਸੋ ਨਾ ਉਹਨੂੰ। ਸੋ ਖੈਰ ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ, ਜਿਸ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਘਟਨਾਵਾਂ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।